ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਆਪ ਸਭ ਜਾਣਦੇ ਹੋ, ਅੱਜ ਦੇ ਦਿਨ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਗੱਲਬਾਤ ਖੇਤੀਬਾੜੀ ਦੇ ਨਾਲ ਸੰਬੰਧਿਤ ਕਰਦੇ ਹੁੰਦੇ ਹਾਂ। ਵੱਖ-ਵੱਖ ਮਾਹਰ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ਦੇ ਨਾਲ ਸੰਬੰਧਿਤ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ, ਉਹਨਾਂ ਨੂੰ ਲੈ ਕੇ ਆਉਂਦੇ ਹਾਂ, ਉਹਨਾਂ ਨੂੰ ਸਵਾਲ ਜਵਾਬ ਕਰਦੇ ਹਾਂ ਤਾਂ ਜੋ ਆਪਾਂ ਇਸ ਕਿੱਤੇ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਉਹ ਲੱਭ ਸਕੀਏ। ਜਿਹੜੀ ਫਰੈਜ਼ਨੋ ਸਟੇਟ ਇੱਥੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ, ਜਿਹਨੂੰ ਫਰੈਜ਼ਨੋ ਸਟੇਟ ਵੀ ਆਖ ਦਿੱਤਾ ਜਾਂਦਾ, ਜਿਹੜੇ ਇੱਥੇ ਕੈਂਪਸ ਆ, ਉੱਥੇ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਆ ਉਹ ਪੜ੍ਹਾਉਂਦੇ ਨੇ। ਸੋ ਬੜੀ ਮਾਣ ਵਾਲੀ ਆਪਣੇ ਸਾਰਿਆਂ ਦੇ ਲਈ ਗੱਲ ਆ। ਸੋ ਅੱਜ ਫਰੈਜ਼ਨੋ ਸਟੇਟ ਦੇ ਵਿੱਚੋਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਜਿਹੜੇ ਫਰੈਜ਼ਨੋ ਸਟੇਟ ਦਾ ਕੈਂਪਸ ਆ, ਉੱਥੋਂ ਆਪਣੇ ਨਾਲ ਉੱਥੇ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਸਾਇੰਸ ਫਰੈਜ਼ਨੋ ਸਟੇਟ ਦੇ ਜੁੜ ਚੁੱਕੇ ਨੇ ਡਾਕਟਰ ਰਣਜੀਤ ਸਿੰਘ ਰਿਆੜ ਜੀ। ਸੋ ਜੀ ਆਇਆਂ ਨੂੰ ਆਖਦੇ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਰਿਆੜ, ਜੇ ਥੋੜ੍ਹਾ ਜਿਹਾ ਬੈਕਗਰਾਊਂਡ ਤੁਸੀਂ ਸਾਨੂੰ ਜਿਹੜਾ ਉਹ ਦੱਸੋ। ਪੰਜਾਬ ਤੋਂ PAU ਦੇ ਨਾਲ ਤੁਸੀਂ ਸੰਬੰਧਿਤ ਹੈਗੇ ਆ, ਫਿਰ ਅਮਰੀਕਾ ਦੇ ਵਿੱਚ ਆਏ, ਇੱਥੇ ਤੁਸੀਂ PhD ਕੀਤੀ। ਜੇ ਥੋੜ੍ਹਾ ਜਿਹਾ ਆਪਣੇ ਇਸ ਸਫ਼ਰ ਨੂੰ ਸਾਡੇ ਸਰੋਤਿਆਂ ਦੇ ਨਾਲ ਰੂਬਰੂ ਕਰੋ। ਮੇਰਾ ਬੈਕਗਰਾਊਂਡ, ਮੇਰਾ ਪਿੰਡ ਤੁਗਲਵਾਲਾ ਆ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜੀ। ਰਣਜੀਤ ਰਿਆੜ ਮੇਰਾ ਨਾਂ ਆ। ਸੋ ਰਿਆੜ ਤੋਂ ਤੁਹਾਨੂੰ ਇੰਨਾ ਕਿਤੇ ਪਤਾ ਲੱਗ ਹੀ ਗਿਆ ਹੋਣਾ ਵੀ ਰਿਆੜ ਕਿਹਦਾ ਆ ਜੀ। ਸੋ ਬਟਾਲੇ ਬੇਰਿੰਗ ਕਾਲਜ ਤੋਂ ਮੇਰੀ +2 ਆ ਜੀ। ਖੇਤੀਬਾੜੀ ਦਾ ਮੈਨੂੰ ਸ਼ੌਂਕ ਸੀ ਬਚਪਨ ਤੋਂ ਹੀ, ਕਿਸਾਨੀ ਪਰਿਵਾਰ 'ਚ ਪਲੇ ਆ ਤੇ ਇਸੇ ਚੀਜ਼ ਨੂੰ ਪੜ੍ਹਨਾ ਚਾਹਿਆ ਕਿਉਂਕਿ ਇਸ ਚੀਜ਼ 'ਚ ਇੰਟਰਸਟ ਸੀਗਾ। ਠੀਕ ਹੈ। ਤੇ ਇਸੇ ਸਫ਼ਰ ਦੇ ਚੱਲਦਿਆਂ ਐਕਸਪਲੋਰ ਕੀਤਾ, ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਤੇ ਮੇਲੇ ਵੇਖੇ ਕਿਤੇ 11ਵੀਂ 12ਵੀਂ ਦੇ ਵਿੱਚ, ਜਦੋਂ ਖੇਤੀ ਦਾ ਕੰਮ ਕਰਨਾ ਸ਼ੁਰੂ ਕੀਤਾ ਨਾਲ ਐਕਟਿਵਲੀ, ਤੇ ਪਤਾ ਲੱਗਾ ਵੀ ਕਿਹੜੀ ਇੰਸਟੀਟਿਊਟ ਆ ਜਿੱਥੇ ਖੇਤੀਬਾੜੀ ਦੀ ਪੜ੍ਹਾਈ ਹੁੰਦੀ ਆ। ਉਹ ਐਕਸਪਲੋਰ ਕੀਤੀਆਂ, ਸੋਚੀਆਂ ਸਮਝੀਆਂ। ਫਿਰ ਖਾਲਸਾ ਕਾਲਜ ਅੰਮ੍ਰਿਤਸਰ ਮੈਂ BSc ਕੀਤੀ, BSc ਐਗਰੀਕਲਚਰ। ਠੀਕ ਹੈ। ਉਸ ਤੋਂ ਬਾਅਦ 'ਚ MSc ਐਗਰੀਕਲਚਰ ਮੈਂ ਕੀਤੀ PAU ਲੁਧਿਆਣੇ ਤੋਂ ਐਗਰੋਨਮੀ ਦੇ ਵਿੱਚ। ਠੀਕ ਹੈ। ਕਿਉਂਕਿ ਇਹੋ ਮੇਰਾ ਇੰਟਰਸਟ ਸੀਗਾ ਸ਼ੁਰੂ ਤੋਂ। ਤੇ PAU ਜਾ ਕੇ ਉੱਥੇ ਇੱਕ ਤਰ੍ਹਾਂ ਦਾ ਵੱਖਰਾ ਮਾਹੌਲ, ਉੱਥੇ ਬਿਲਕੁਲ ਇੰਟਰਨੈਸ਼ਨਲ ਐਕਸਪੋਜਰ, ਸਟੇਟ ਐਕਸਪੋਜਰ ਤੋਂ ਲੈ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਦਾ ਐਕਸਪੋਜਰ, ਕਿਉਂਕਿ ਉੱਥੇ ਫੈਕਲਟੀ, ਇਨਫਰਾਸਟਰਕਚਰ, ਸਾਰਾ ਕੁਛ ਇਸ ਹਿਸਾਬ ਦਾ ਹੈਗਾ ਵੀ ਜਿਹਨੂੰ ਵਰਲਡ ਕਲਾਸ ਕਹਿ ਸਕਦੇ ਸੀਗੇ ਉਸ ਟਾਈਮ 'ਤੇ। ਸੋ ਉਦੋਂ ਮੈਨੂੰ ਲੱਗਾ ਵੀ ਹਾਂਜੀ, ਵੀ ਹੁਣ ਇਹਨੂੰ ਟਰਮੀਨਲ ਤੱਕ ਹੀ ਖੜਿਆ ਜਾਵੇ ਵੀ ਜੇ ਹੁਣ BSc MSc ਕਰ ਲਈਏ ਤੇ ਹੁਣ ਲੱਗੇ ਹੱਥ PhD ਵੀ ਕਰ ਲਈ ਜਾਵੇ। ਠੀਕ ਹੈ। ਮੇਰੀ ਇੰਟੈਂਸ਼ਨ ਤਾਂ ਸੀਗੀ ਵੀ ਹੁਣ PAU ਆ ਗਏ ਆ, ਹੁਣ ਇੱਦੋਂ ਵੀ ਗਾਂਹ ਕਿਤੇ ਹੋਰ ਐਕਸਪੋਜਰ ਦੇਖੀਏ। ਸੋ ਮੈਂ ਫਿਰ USA ਆਉਣ ਦਾ ਮਨ ਬਣਾਇਆ। ਠੀਕ ਹੈ। ਤੇ ਮੈਂ 2005 ਤੋਂ ਲੈ ਕੇ 2010 ਤੱਕ ਨਾਰਥ ਕੈਰੋਲਾਈਨਾ ਸਟੇਟ ਯੂਨੀਵਰਸਿਟੀ ਰਾਲੇ, ਨਾਰਥ ਕੈਰੋਲਾਈਨਾ ਦੇ ਵਿੱਚ, ਉੱਥੋਂ ਮੈਂ PhD ਕੀਤੀ। ਫਿਰ ਉੱਥੇ 3 ਸਾਲ ਰਿਸਰਚ ਐਸੋਸੀਏਟ ਦੀ ਜੋਬ ਵੀ ਕੀਤੀ। ਫਿਰ ਉਸ ਤੋਂ ਬਾਅਦ 'ਚ ਮੈਂ ਯੂਨੀਵਰਸਿਟੀ ਆਫ ਮਿਨੇਸੋਟਾ 4.5 ਸਾਲ ਟੀਚਿੰਗ ਕੀਤੀ ਐਗਰੀਕਲਚਰ ਦੇ ਵਿੱਚ, ਤੇ 2018 ਤੋਂ ਹੁਣ ਮੈਂ ਇੱਥੇ ਫਰੈਜ਼ਨੋ ਸਟੇਟ 'ਚ ਹਾਂ। ਠੀਕ ਹੈ। ਸੋ ਭਾਂਤ ਦੇ ਵੈਦਰ ਵੀ ਦੇਖ ਲਏ ਇਸੇ ਬਹਾਨੇ। ਭਾਂਤ ਦੇ ਵੈਦਰ ਨਾਲ ਤਰ੍ਹਾਂ ਦੀਆਂ ਫਸਲਾਂ, ਕਿਉਂਕਿ ਹਰੇਕ ਖਿੱਤੇ ਦੇ ਵਿੱਚ ਉੱਥੋਂ ਦੇ ਮੌਸਮ ਦੇ ਹਿਸਾਬ ਨਾਲ, ਉੱਥੋਂ ਦੇ ਮਿੱਟੀ ਦੇ ਹਿਸਾਬ ਨਾਲ ਇੱਕ ਵੱਖਰਾ ਹੀ ਕ੍ਰੋਪਿੰਗ ਸਾਈਕਲ ਜਾਂ ਕ੍ਰੋਪਿੰਗ ਸਿਸਟਮ ਚੱਲਦਾ ਆ। ਤੇ ਮਿੱਟੀ ਦਾ ਫਰਕ, ਪਾਣੀ ਦਾ ਫਰਕ, ਮੌਸਮ, ਫਸਲਾਂ, ਸਾਰੀਆਂ ਚੀਜ਼ਾਂ ਦਾ ਫਰਕ। ਤੇ ਪਰ ਇਹ ਵਧੀਆ ਸਫ਼ਰ ਰਿਹਾ ਹੈ ਹੁਣ ਤੱਕ। ਜੀ ਨਹੀਂ, ਚਲੋ ਵਧੀਆ, ਬਹੁਤ ਚੰਗੀ ਗੱਲ ਆ। ਤੇ ਸਾਨੂੰ ਮਾਣ ਵੀ PAU ਦੇ ਬਹੁਤ ਸਾਰੇ ਆਪਣੇ ਪੰਜਾਬੀ ਕਹਿ ਲਓ ਵੀ ਹੀਰੇ ਆ, ਉਹ ਇੱਥੇ ਪਹੁੰਚੇ ਨੇ ਤੇ ਆ ਕੇ, ਕਿਉਂਕਿ ਹੁਣ ਆਪਣੇ ਪੰਜਾਬੀ ਜਿੱਥੇ ਵੀ ਜਾਂਦੇ ਆ ਖੇਤੀ ਦੇ ਨਾਲ ਤੇ ਜੁੜੇ ਆ, DNA 'ਚ ਆਪਣੇ ਇਹ ਚੀਜ਼ ਹੈਗੀ ਆ। ਸੋ ਮਾਹਰ ਹੁਣ ਬਣ ਰਹੇ ਆ ਤੇ ਇੱਕ ਦੂਜੇ ਦੀ ਮਦਦ ਇਸ ਦੇ ਨਾਲ ਹੁੰਦੀ ਆ। ਸੋ ਡਾਕਟਰ ਰਿਆੜ, ਜਦੋਂ ਤੁਸੀਂ PhD ਕਰ ਰਹੇ ਸੀ, ਇਹ ਸਾਰੀਆਂ ਚੀਜ਼ਾਂ ਦੇ ਨਾਲ ਰੂਬਰੂ ਹੋ ਰਹੇ ਸੀ, ਸੋ ਤੁਹਾਡਾ ਮੇਨ ਫੋਕਸ ਕੀ ਸੀਗਾ ਉਦੋਂ? ਤੁਹਾਡੀ ਜਿਹੜੀ PhD ਦੇ ਵਿੱਚ ਕਿਸ ਚੀਜ਼ ਦੇ ਉੱਤੇ ਤੁਸੀਂ ਰਿਸਰਚ ਉਦੋਂ ਕਰ ਰਹੇ ਸੀਗੇ? ਸੋ ਮੇਰਾ PhD ਦਾ ਪ੍ਰੋਜੈਕਟ ਕਾਟਨ ਫਿਜ਼ੀਓਲੋਜੀ, ਨਰਮੇ ਦੇ ਨਾਲ ਰਿਲੇਟਡ ਸੀਗਾ। ਸੋ ਮੈਂ ਬਹੁਤਾ ਟੈਕਨੀਕਲ ਨਹੀਂ ਹੋਊਂਗਾ, ਪਰ BT ਕਾਟਨ ਜਦੋਂ ਤੋਂ ਆਈ ਆ ਪੰਜਾਬ ਤੇ, ਚਲੋ 2005 'ਚ ਗਈ ਹੈ। ਇੱਥੇ US ਦੇ ਵਿੱਚ 1995 ਤੋਂ BT ਕਾਟਨ ਗਰੋ ਕਰਦੇ ਸੀਗੇ। ਸੋ ਜਿਨ੍ਹਾਂ ਨੂੰ ਨਹੀਂ ਇਸ ਚੀਜ਼ ਬਾਰੇ ਅੰਦਾਜ਼ਾ, ਉਹ ਮੈਂ ਥੋੜ੍ਹਾ ਦੱਸ ਦੇਵਾਂ ਕਿ BT ਕਾਟਨ ਦੇ ਵਿੱਚ ਪੈਟੈਂਟਡ ਟ੍ਰੇਟ ਹੁੰਦੇ ਆ, ਟ੍ਰਾਂਸਜੈਨਿਕ ਜਿਹੜੇ ਆ। ਠੀਕ ਹੈ। ਉਹਨਾਂ ਨੂੰ ਬਣਾਉਣ 'ਤੇ ਬਹੁਤ ਪੈਸਾ ਲੱਗਦਾ। ਸੋ ਕੰਪਨੀਆਂ ਨੇ
ਕਾਟਨ ਸੀਡ ਦੇ ਉੱਤੇ ਜਿਹੜੀ ਵੀ ਚੀਜ਼ ਦਾ ਟ੍ਰੇਟ ਟ੍ਰਾਂਸਜੈਨਿਕ ਟ੍ਰੇਟ ਹੈ ਉਹਦੀ ਇੱਕ ਟੈਕਨੋਲੋਜੀ ਫੀ ਰੱਖੀ ਹੁੰਦੀ ਆ। ਉਹ ਵੱਖਰਾ, ਜੇ ਮੰਨ ਲਓ $50 ਦਾ ਬੈਗ ਆ, ਉੱਤੇ $10 ਜਾਂ $15 ਟੈਕਨੋਲੋਜੀ ਫੀਸ ਹੋਊਗੀ। ਓਕੇ। ਸੋ ਜੇ ਇੱਕ ਬੈਗ ਦੇ ਵਿੱਚ ਤੁਸੀਂ ਨਾਰਮਲੀ ਜੇ 4 ਕਿੱਲੇ ਬੀਜਦੇ ਜੇ, ਠੀਕ ਹੈ, ਜੇ ਤੁਸੀਂ ਸੀਡ ਦੀ ਕਾਸਟ ਕੱਟ ਕਰਕੇ ਉਹਦੇ ਨਾਲ 6 ਕਿੱਲੇ ਬੀਜ ਲਓ ਜਾਂ 10 ਬੀਜ ਲਓ, ਉਹਨਾਂ ਤੁਹਾਡਾ ਸੀਡ ਕਾਸਟ ਘਟ ਗਿਆ। ਸੋ ਉਹਦੇ ਰਿਲੇਟਡ ਸੀਗਾ ਮੇਰਾ ਪ੍ਰੋਜੈਕਟ ਕਿ ਤੁਸੀਂ ਕਿੰਨੀ ਸੀਡ ਕਾਸਟ ਘਟਾ ਸਕਦੇ ਜੇ। ਬੂਟਿਆਂ ਦੀ ਜਿਹੜੀ ਜਿਓਮੈਟਰੀ ਆ ਵੀ ਰੋ ਸਪੇਸਿੰਗ ਨੂੰ ਘੱਟ ਕਰਕੇ ਪਲਾਂਟ ਟੂ ਪਲਾਂਟ ਸਪੇਸਿੰਗ ਨੂੰ ਵਧਾ ਕੇ ਬੂਟੇ ਨੂੰ ਇੱਕ ਥੋੜੇ ਬੂਟਿਆਂ ਤੋਂ ਜ਼ਿਆਦਾ ਝਾੜ ਕਿਵੇਂ ਲੈ ਸਕਦੇ ਜੀ। ਤੇ ਉਹਦੇ ਵਿੱਚ ਮੇਰਾ ਬੂਟਿਆਂ ਦੀ ਜਿਓਮੈਟਰੀ, ਉਹਨਾਂ ਦੀ ਅਰੇਂਜਮੈਂਟ, ਪੱਤਿਆਂ ਦੀ ਸ਼ੇਪ, ਟਾਹਣੀਆਂ ਕਿੱਥੇ ਲੱਗੀਆਂ, ਕਿੰਨਾ ਲੰਬਾ ਹੋਇਆ, ਕਿੰਨੀ ਉਹਨੇ ਲਾਈਟ ਐਬਜ਼ੌਰਬ ਕੀਤੀ, ਤੇ ਕਿੱਥੇ ਕਿੱਥੇ ਉਹਦੇ ਝਾੜ ਜਾਂ ਟਿੰਡੇ ਪਏ ਤੇ ਕਿੰਨਾ ਝਾੜ ਬਣਿਆ ਉਹਦਾ, ਉਹ ਸਾਰੀਆਂ ਚੀਜ਼ਾਂ ਐਕਸਪਲੋਰ ਕੀਤੀਆਂ ਸੀ। ਸੋ ਇਹ ਮੇਰਾ ਇੱਕ ਪ੍ਰੋਜੈਕਟ ਸੀਗਾ ਜੀ। ਠੀਕ ਆ। ਬਾਕੀ ਚਲੋ ਥੋੜੇ ਜ਼ਿਆਦਾ ਟੈਕਨੀਕਲ ਨਹੀਂ ਆਉਂਦੇ। ਸੋ ਪਰ ਇਹ ਦੇਖੋ ਵੀ ਜਦੋਂ ਤੁਸੀਂ ਇੱਦਾਂ ਰਿਸਰਚ ਕਰਦੇ ਹੋ, ਸਾਰਾ ਕੁਝ ਪ੍ਰੋਜੈਕਟਸ ਕਰਦੇ ਆ, ਉਹ ਚੀਜ਼ਾਂ ਤੁਸੀਂ ਕਈ ਸਾਲ ਤੱਕ ਕਰਦੇ ਆ, ਤੇ ਫਿਰ ਉਹ ਆਮ ਜਨਤਾ ਤੱਕ, ਆਮ ਲੋਕਾਂ ਤੱਕ ਉਹ ਚੀਜ਼ ਦੱਸੀ ਜਾਂਦੀ ਹੈ ਤਾਂ ਜੋ ਖਰਚਾ ਘਟੇ, ਝਾੜ ਵਧੇ, ਉਹ ਸਾਰੀਆਂ ਚੀਜ਼ਾਂ ਦੀ ਆ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਕੱਲੇ ਕਮਰਸ਼ੀਅਲ ਹੀ ਨਹੀਂ, ਆਪਣੇ ਲੋਕਲ ਘਰੇਲੂ ਬਗੀਚੀ ਦੇ ਵਿੱਚ ਵੀ ਨਾਲ ਹੀ ਇਹ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ। ਦੇਖੋ ਜੀ, ਰეკਮੈਂਡੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹਾਂਜੀ, ਵੀ ਕੋਈ ਵੀ ਖੇਤੀ ਭਾਵੇਂ ਕਮਰਸ਼ੀਅਲ ਸਕੇਲ ਤੇ ਆ ਜਾਂ ਕਿਚਨ ਗਾਰਡਨਿੰਗ ਜਾਂ ਹੋਮ ਗਾਰਡਨਿੰਗ ਬੇਸ ਤੇ ਆ, ਜਦੋਂ ਵੀ ਕੋਈ ਰეკਮੈਂਡੇਸ਼ਨ ਕਿਸੇ ਏਜੰਸੀ, ਸਰਕਾਰੀ ਏਜੰਸੀ ਵੱਲੋਂ ਆਉਂਦੀ ਹੈ ਜਾਂ ਕਿਸੇ ਯੂਨੀਵਰਸਿਟੀ ਵੱਲੋਂ ਆਉਂਦੀ, ਉਹ ਐਵੇਂ ਹੀ ਚੱਕ ਕੇ ਨਹੀਂ ਆ ਜਾਂਦੀ। ਹਵਾ 'ਚ ਨਹੀਂ ਤੀਰ, ਉਹ ਤੀਰ ਤੁੱਕੇ ਨਾਲ ਚੱਲਣ ਵਾਲਾ ਕੰਮ ਨਹੀਂ ਹੈਗਾ। ਉਹ ਬੜੀ ਇੱਕ ਕੰਸਿਸਟੈਂਟ ਤੇ ਰਿਪੀਟੇਬਲ ਰਿਜ਼ਲਟਸ, ਵੀ ਜਦੋਂ ਤੁਸੀਂ ਇੱਕ ਚੀਜ਼ ਵੱਖਰੀਆਂ ਵੱਖਰੀਆਂ ਹਾਲਾਤਾਂ ਦੇ ਵਿੱਚ ਬਾਰ-ਬਾਰ ਉਹ ਥਾਵਾਂ ਤੇ ਕਰਕੇ, ਵੱਖਰੇ ਵੱਖਰੇ ਸਾਲਾਂ ਦੇ ਵਿੱਚ, ਵੱਖਰੇ ਵੱਖਰੇ ਪੌਣ ਪਾਣੀ ਦੇ ਵਿੱਚ ਕਰਕੇ, ਜੇ ਉਹ ਚੀਜ਼ ਵਾਕਿਆ ਤੁਹਾਨੂੰ ਅਸਰ ਦਿੰਦੀ ਆ, ਵਾਧਾ ਦਿੰਦੀ ਕਿਸੇ ਚੀਜ਼ ਦਾ, ਤਾਂ ਹੀ ਰეკਮੈਂਡੇਸ਼ਨ ਬਣਦੀ ਹੈ ਵੀ ਹਾਂਜੀ 50 ਕਿਲੋ ਨਾਈਟ੍ਰੋਜਨ ਦੀ ਥਾਂ ਤੇ ਤੁਸੀਂ 70 ਕਿਲੋ ਪਾਓ ਤਾਂ ਤੁਹਾਡਾ ਝਾੜ ਵਧੂਗਾ। ਉਹ ਇੱਦਾਂ ਚੁੱਕ ਕੇ ਨਹੀਂ ਕਹਿ ਦਿੰਦੇ, ਉਹ 5-7 ਸਾਲਾਂ ਦੀ ਮਗਰ ਰਿਸਰਚ ਲੱਗੀ ਹੁੰਦੀ ਆ, ਵੱਖਰੀਆਂ ਲੋਕੇਸ਼ਨਾਂ ਤੇ ਵੱਖਰੇ ਵੱਖਰੇ ਸਾਲਾਂ 'ਚ ਬੜੀ ਤਗੜੀ ਟੀਮ ਕੰਮ ਕਰਦੀ ਇਸ ਤੇ ਸਟੈਟਿਸਟੀਕਲ ਐਨਾਲਿਸਿਸ ਕਰਕੇ ਕਹਿੰਦੇ ਐ ਨਹੀਂ ਵੀ ਮੈਂ ਇੱਥੋਂ ਮਿਲ ਲਏ 4 ਮਰਲੇ ਤੇ ਇੱਥੇ ਵੱਧ ਆ ਉੱਥੇ ਘੱਟ ਆ ਤੇ ਤੁਸੀਂ ਖਾਦ ਵੱਧ ਪਾਓ ਤੇ ਚੰਗੇ ਰਹੋਗੇ, ਇੱਦਾਂ ਨਹੀਂ ਹੁੰਦਾ। ਇਹ ਰਿਸਰਚ ਬਹੁਤ ਥੋਰੋ ਐਵੈਲੂਏਸ਼ਨ ਹੁੰਦੀ ਹੈ ਕਿਸੇ ਵੀ ਟ੍ਰੀਟਮੈਂਟ ਦੀ, ਫੇਰ ਹੀ ਜਾ ਕੇ ਰეკਮੈਂਡੇਸ਼ਨ ਬਣਦੀ ਹੈ। ਬਿਲਕੁਲ ਜੀ। ਕਿਸੇ ਯੂਨੀਵਰਸਿਟੀ ਨੇ ਜਾਂ ਕਿਸੇ ਅਦਾਰੇ ਨੇ ਆਪਣਾ ਉਹਦੇ 'ਤੇ ਜੇ ਥੱਪਾ ਲਾਉਣਾ, ਨਾਮ ਲਾਉਣਾ ਆ, ਉਹ ਉਹਦੇ ਵਿੱਚ ਝੂਠੇ ਨਹੀਂ ਪਾਉਣੇ, ਆਪਣੇ ਆਪ ਨੂੰ ਪਾਉਣਾ ਪਾਉਂਦੇ। ਸੋ ਪੂਰੀ ਜਿਹੜੀ ਰਿਸਰਚ ਦੇ ਨਾਲ ਇਹ ਕੰਮ ਚੱਲਦਾ ਆ। ਫਿਰ ਜਿਹੜਾ ਪਬਲੀਕੇਸ਼ਨ ਦਾ ਵੀ ਆ, ਜਦੋਂ ਰਿਸਰਚ ਛਪਦੀ ਵੀ ਆ, ਹੁਣ ਮੰਨ ਲਓ ਮੈਂ ਰਿਸਰਚ ਕੀਤੀ ਆ, ਮੇਰੇ ਕਹਿਣ ਤੇ ਨਹੀਂ ਉਹਨਾਂ ਨੇ ਮੰਨ ਲੈਣਾ। ਹਾਂ, ਇੰਡੀਪੈਂਡੈਂਟ ਮੇਰੇ ਵਰਗੇ ਜਾਂ ਮੇਰੇ ਤੋਂ ਵੱਧ ਪੜ੍ਹੇ ਜਾਂ ਐਕਸਪੀਰੀਅੰਸ ਬੰਦਿਆਂ ਨੇ, ਪੈਨਲ ਨੇ, 3-4 ਜਾਣਿਆਂ ਨੇ ਉਹ ਆਰਟੀਕਲ ਨੂੰ ਰਿਵਿਊ ਕਰਨਾ, ਉਹਨੂੰ ਪੀਅਰ ਰਿਵਿਊ ਕਹਿੰਦੇ ਆ। ਜੀ ਜੀ। ਉਸ ਤੋਂ ਬਾਅਦ ਚੋਂ ਪਬਲਿਸ਼ ਹੁੰਦਾ, ਜੇ ਉਹ ਅਪਰੂਵਲ ਹੁੰਦਾ ਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਬਿਲਕੁਲ। ਸੋ ਅੱਜ ਡਾਕਟਰ ਰਿਆੜ ਆਪਾਂ ਥੋੜ੍ਹਾ ਗੱਲਬਾਤ ਜਿਹੜੀ ਕਰਾਂਗੇ ਘਰੇਲੂ ਬਗੀਚੀ ਦੇ ਬਾਰੇ। ਬਹੁਤ ਸਾਰੀਆਂ ਟੈਕਨੀਕਸ ਪਿਛਲੇ ਲੰਮੇ ਅਰਸੇ ਤੋਂ, ਜਿਉਂ ਤੋਂ ਬੰਦਾ ਹੈਗਾ ਆ, ਕਲਟੀਵੇਸ਼ਨ ਜਿਹੜੀ ਆ ਉਹ ਸਾਰੀਆਂ ਇਹ ਚੀਜ਼ਾਂ ਕਰਦਾ ਆ ਰਿਹਾ ਆ, ਪਰ ਬਹੁਤ ਚੀਜ਼ਾਂ ਤਬਦੀਲ ਹੋ ਗਈਆਂ ਸਮੇਂ ਦੇ ਨਾਲ ਨਾਲ, ਚੀਜ਼ਾਂ ਨੂੰ ਚੇਂਜ ਜਿਹੜਾ ਉਹ ਲਿਆਂਦਾ ਆ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਘਰੇਲੂ ਬਗੀਚੀ ਦੀ, ਕਿਉਂ ਜ਼ਰੂਰਤ ਇਹ ਤੁਹਾਡੇ ਹਿਸਾਬ ਦੇ ਨਾਲ, ਇਹ ਬਹੁਤ ਜ਼ਿਆਦਾ ਕਿਉਂ ਜ਼ਿਆਦਾ ਜ਼ਰੂਰੀ ਹੈਗੀ ਆ? ਦੇਖੋ ਜੀ, ਹਿਊਮਨ ਸਿਵਲਾਈਜੇਸ਼ਨ ਜਿਹੜੀ ਆ ਉਹ ਐਗਰੀਕਲਚਰ ਕਰਕੇ ਪੋਸੀਬਲ ਹੋਈ ਆ। ਬਿਲਕੁਲ। ਐਗਰੀਕਲਚਰ ਪਿਛਲੇ 8-10 ਹਜ਼ਾਰ ਸਾਲ ਦੇ ਵਿੱਚ ਜਿੱਥੋਂ ਇਵੋਲਵ ਹੋਈ ਆ ਤੇ ਕਿੱਥੋਂ ਕਿੱਥੇ ਪਹੁੰਚੀ ਆ। ਪਹਿਲਾਂ ਤੇ ਲੋਕੀ ਕਿਹੜਾ ਘਰੋਂ ਕੰਮ ਤੇ ਜਾਂਦੇ ਸੀ, ਘਰੇ ਕੰਮ ਕਰਦੇ ਸੀ। ਸੋ ਉਦੋਂ ਵੀ ਉਹ ਘਰੇਲੂ ਬਗੀਚੀ ਸੀ। ਹੁਣ ਮੁੜ ਕੇ ਖੋਤੀ ਬੋੜ ਥੱਲੇ ਆਉਣ ਡਈ ਆ ਜੀ। ਕਮਰਸ਼ੀਅਲ ਐਗਰੀਕਲਚਰ ਆਈ, ਲੋਕੀ ਘਰਾਂ ਚੋਂ ਪਿੰਡਾਂ ਚੋਂ ਸ਼ਹਿਰਾਂ 'ਚ ਮੂਵ ਹੋਏ ਜੀ, ਤੇ ਬਾਜ਼ਾਰਾਂ ਚੋਂ ਜਾਂ ਦੁਕਾਨਾਂ ਚੋਂ ਫੂਡ ਲਿਆਉਣ ਦਾ ਟ੍ਰੈਂਡ ਚੱਲਿਆ ਜੀ। ਅੱਜ ਕਿਸੇ ਸ਼ਹਿਰੀ ਕਿਡ ਨੂੰ, ਤੁਸੀਂ ਨਿਆਣੇ ਨੂੰ ਤੁਸੀਂ ਪੁੱਛ ਲਓ ਵੀ ਦੁੱਧ ਕਿੱਥੋਂ ਆਉਂਦਾ, ਤੇ ਉਹ ਕਹਿੰਦੇ ਵੀ ਫਲਾਣੇ ਸਟੋਰ 'ਚੋਂ ਆਉਂਦਾ, ਪੈਕਟ 'ਚ ਆਉਂਦਾ, ਮਗਰ ਉਹਨਾਂ ਨੇ ਗਾਈਆਂ ਬੱਧੀਆਂ ਜਾਂ ਮੱਝਾਂ ਚਾਰਨ ਡਏ ਪਿੱਛੇ। ਸੋ ਘਰੇਲੂ ਬਗੀਚੀ ਇਹ ਹੁਣ ਉਸ ਚੀਜ਼ ਤੋਂ ਮੱਛੀ ਪੱਥਰ ਚੱਟ ਕੇ ਮੁੜਨ ਵਾਲੀ ਗੱਲ ਆ ਕਿ ਖਾਸ ਕਰਕੇ ਪੈਂਡੈਮਿਕ ਦੇ ਵਿੱਚ ਲੋਕਾਂ ਨੇ ਰਿਅਲਾਈਜ਼ ਕੀਤਾ ਕਿ ਸਾਡਾ ਜਿਹੜਾ ਫੂਡ ਸਿਸਟਮ ਆ, ਜਿਹੜਾ ਸਾਡਾ ਮਾਰਕੀਟਿੰਗ ਸਿਸਟਮ ਆ, ਇਟਸ ਵੈਰੀ ਫ੍ਰੈਜਾਈਲ। ਕੋਈ ਵੀ ਇਸ ਕੰਪੋਨੈਂਟ ਦਾ ਇੱਕ ਅੱਧਾ ਵੀ, ਇਸ ਸਿਸਟਮ ਦਾ ਇੱਕ ਅੱਧਾ ਕੰਪੋਨੈਂਟ ਵੀ ਜੇ ਕਿਤੇ ਡਿਸਟਰਪਟ ਹੋ ਜਾਂਦਾ ਆ ਤੇ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਜਾਂਦੇ ਆ। ਸੋ ਇਹ ਸਾਡਾ ਪੰਜਾਬੀ ਹੋਣ ਦੇ ਨਾਤੇ ਸਾਡੇ DNA 'ਚ ਆ ਖੇਤੀ ਕਰਨਾ।
ਅਸੀਂ ਜਿੱਥੇ ਮਰਜ਼ੀ ਚੱਲ ਜਾਈਏ, ਜਿਹੜੀ ਮਰਜ਼ੀ ਜੌਬ ਕਰ ਲਈਏ, ਹੂੰ ਇਹ ਚੀਜ਼ ਸਾਡੇ ਖੂਨ ਚੋਂ ਨਹੀਂ ਨਿਕਲਣੀ ਤੇ ਨਾ ਹੀ ਨਿਕਲਣੀ ਚਾਹੀਦੀ ਹੈ। ਨਾ ਚਾਹੀਦੀ ਹੈ। ਹਰੇਕ ਪੰਜਾਬੀ ਨੂੰ ਹੂੰ ਜਿੱਥੇ ਵੀ ਉਹਦੇ ਕੋਲ ਜ਼ਮੀਨ ਹੈ ਥੋੜੀ ਬਹੁਤੀ, ਭਾਵੇਂ ਮਰਲਾ ਥਾਂ ਆ, ਭਾਵੇਂ 4 ਮਰਲੇ, ਭਾਵੇਂ 4 ਕਿੱਲੇ ਆ, ਹੂੰ ਉਹਨੂੰ ਥੋੜਾ ਬਹੁਤਾ ਕੋਈ ਨਾ ਕੋਈ ਫੂਡ ਕ੍ਰੌਪ ਇਦਾਂ ਦੀ ਉਗਾਉਣ ਦਾ ਹੁਨਰ ਤੇ ਤਜਰਬਾ ਹੋਣਾ ਚਾਹੀਦਾ। ਹੋਣਾ ਚਾਹੀਦਾ ਨਾਲ ਹੀ ਆਪਣੇ ਬੀਜ ਆ ਜਿਹੜੇ, ਸੀਡਸ ਆ ਜਿਹੜੇ, ਜੀ। ਉਹਨਾਂ ਨੂੰ ਵੀ ਸੰਭਾਲ ਕੇ ਰੱਖਿਆ ਜਾਵੇ ਤਾਂ ਕਿ ਸਾਲ ਦਰ ਸਾਲ ਉਹ ਤੁਹਾਨੂੰ ਸੀਡਸ ਵਾਸਤੇ ਵੀ ਕਿਸੇ ਤੇ ਡਿਪੈਂਡੈਂਟ ਹੋਣ ਦੀ ਲੋੜ ਨਾ ਪਵੇ। ਸੋ ਬਾਕੀ ਇਦੋਂ ਵੱਧ ਜਿਹੜੇ ਫਾਇਦੇ ਉਹ ਤਾਂ ਆਮ ਤੁਸੀਂ ਸਾਰੇ ਜਿਹੜੇ ਕਰਦੇ ਕੋਈ ਵੀ ਫੂਡ ਉਗਾਉਂਦੇ ਜੇ ਤੁਸੀਂ ਜਾਣਦੇ, ਤੁਹਾਨੂੰ ਪਤਾ ਵੀ ਤੁਸੀਂ ਉਹਨੂੰ ਕਿੱਥੇ ਬੀਜਿਆ, ਕਦੋਂ ਬੀਜਿਆ, ਉਹ 'ਚ ਕੀ ਦਵਾਈ ਪਾਈ, ਕੀ ਖਾਦ ਪਾਈ। ਅਤੇ ਸਭ ਤੋਂ ਵੱਡੀ ਆ ਜਿਹੜੀ ਐਡਵਾਂਟੇਜਸ ਦੋ, ਇੱਕ ਤਾਂ ਇਹ ਵੀ ਜਦੋਂ ਉਹ ਰਾਈਟ ਸਟੇਜ ਆਫ ਮੈਚੋਰਿਟੀ 'ਤੇ ਆ, ਬਿਲਕੁਲ ਰਾਈਟ ਸਟੇਜ 'ਤੇ, ਭਾਵੇਂ ਫਰੂਟ ਆ ਜਾਂ ਵੈਜੀਟੇਬਲ ਆ, ਤੁਸੀਂ ਉਦੋਂ ਉਹਨੂੰ ਤੋੜ ਕੇ ਕੰਜ਼ਿਊਮ ਕਰ ਸਕਦੇ ਜੇ। ਦੂਜਾ, ਇਸ ਚੀਜ਼ ਦੀ ਸੈਟਿਸਫੈਕਸ਼ਨ ਵੀ ਇਹ ਮੈਂ ਆਪਣੇ ਹੱਥੀਂ ਬੂਟਾ ਲਾਇਆ ਅਤੇ ਇਹਦਾ ਹੱਥੀਂ ਮੈਂ ਫਰੂਟ ਜਾਂ ਫੂਡ ਖਾ ਰਿਹਾ ਆ, ਮੈਨੂੰ ਕਿਸੇ 'ਤੇ ਡਿਪੈਂਡੈਂਟ ਹੋਣ ਦੀ ਲੋੜ ਨਹੀਂ, ਮੈਂ ਇੰਡੀਪੈਂਡੈਂਟ ਆ, ਮੈਂ ਆਪਣੀ ਰੋਟੀ ਆਪ ਬਣਾ ਸਕਦਾ, ਉਗਾ ਸਕਦਾ। ਇਸ ਤੋਂ ਵੱਡੀ ਸੈਲਫ ਰਿਲਾਇੰਸ ਦੀ ਜਾਂ ਸੈਲਫ ਡਿਪੈਂਡੈਂਸ ਦੀ ਹੋਰ ਕੋਈ ਫੀਲਿੰਗ ਨਹੀਂ ਹੈਗੀ। ਫੀਲਿੰਗ ਨਹੀਂ ਹੈਗੀ ਉਹਨੂੰ, ਬਿਲਕੁਲ। ਨਾਲੇ ਘਰ ਦੇ ਵਿੱਚ ਬੱਚਿਆਂ ਨੂੰ ਤੁਸੀਂ ਇਸ ਦੇ ਨਾਲ ਜੋੜਦੇ ਆ, ਖੁਦ ਜਿਹੜਾ ਉਹ ਦੇਖਦੇ ਆ, ਬੰਦਾ ਥੋੜ੍ਹਾ ਬਿਜ਼ੀ ਵੀ ਰੱਖਦਾ ਹੈ ਆਪਣੇ ਆਪ ਨੂੰ, ਪੌਣ ਪਾਣੀ ਦੇ ਨਜ਼ਦੀਕ ਜਿਹੜਾ ਉਹ ਰਹਿੰਦਾ ਆ। ਦੇਖੋ ਜੀ, ਬਜ਼ੁਰਗਾਂ ਵਾਸਤੇ ਆਰ ਤੇ ਬੱਚਿਆਂ ਵਾਸਤੇ ਬੋਰਡਮ ਜਾਂ ਆਈ ਐਮ ਬੋਰਡ ਤੋਂ ਦੂਰ ਹੋਣ ਵਾਲੀ, ਵੀ ਚਲੋ ਆਓ ਇੱਥੇ ਜੇ ਬੋਰ ਹੋਣ ਡਏ, ਉਹਦੇ ਨਾਲੋਂ ਵੀ ਵੱਡੀ ਐਡਵਾਂਟੇਜ ਆ ਬੱਚਿਆਂ ਦਾ ਇਮਿਊਨ ਸਿਸਟਮ। ਜਿਹੜੇ ਬੱਚੇ ਮਿੱਟੀ ਦੇ ਨਾਲ ਲਾਗੇ ਰਹਿੰਦੇ ਆ, ਉਹਨਾਂ ਨੂੰ ਐਲਰਜੀਜ਼ ਘੱਟ ਹੁੰਦੀਆਂ। ਇਹ ਸਾਇੰਟੀਫਿਕ ਸਟੱਡੀ ਆ ਜੀ, ਮੈਂ ਕੋਲੋਂ ਟੋਲ ਨਹੀਂ ਲਾ ਰਿਹਾ। ਜਿਹੜੇ ਫਾਰਮ ਕਿਡਸ ਆ, ਬੱਚੇ ਜਿਹੜੇ ਫਾਰਮ ਡਸਟ ਦੇ ਅਰਾਊਂਡ ਰੇਜ਼ ਹੁੰਦੇ, ਜਾਂ ਡੰਗਰਾਂ ਦੇ, ਗਾਈਆਂ ਮੱਝਾਂ ਦੇ ਅਰਾਊਂਡ ਰੇਜ਼ ਹੁੰਦੇ, ਉਹਨਾਂ ਨੂੰ ਅਡਲਟ ਲਾਈਫ 'ਚ ਜਾ ਕੇ ਘੱਟੇ ਤੋਂ, ਕੁੱਤਿਆਂ ਤੋਂ, ਕਾਰਪੈਟ ਤੋਂ, ਹਵਾ ਤੋਂ, ਤਤੀ ਠੰਡੀ ਤੋਂ ਐਲਰਜੀਜ਼ ਨਹੀਂ ਹੁੰਦੀਆਂ, ਉਹਨਾਂ ਨੂੰ ਛਿੱਕਾਂ ਨਹੀਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜਾਂ ਉਹਨਾਂ ਨੂੰ ਐਸਮੇ ਦੀ ਪ੍ਰੋਬਲਮ ਨਹੀਂ ਹੁੰਦੀ। ਜਿਹੜੇ ਬੱਚੇ ਕਲੀਨ ਐਨਵਾਇਰਨਮੈਂਟ 'ਚ ਪਲਦੇ ਆ, ਖਾਸ ਕਰਕੇ ਉਹਦੇ ਛੋਟੇ ਹੋਣ ਤੇ ਏਅਰ ਕੰਡੀਸ਼ਨਡ ਘਰਾਂ ਦੇ ਵਿੱਚ ਸਾਫ਼ ਹਵਾ 'ਚ ਰਹਿਣ ਦੀ ਜਿਨ੍ਹਾਂ ਨੂੰ ਆਦਤ ਪਈ ਹੋਵੇ, ਉਹਨਾਂ ਦੀ ਬਾਡੀ ਨੂੰ ਡਸਟ, ਪੋਲਨ ਜਾਂ ਇਹੋ ਜਿਹੇ ਕਿਸੇ ਸਮੈਲ ਦੀ ਐਕਸਪੋਜ਼ਰ ਹੋਈ ਨਹੀਂ ਹੁੰਦੀ, ਬਾਡੀ ਰਿਅਲਾਈਜ਼ ਨਹੀਂ ਕਰਦੀ ਵੀ ਇਹ ਨਾਰਮਲ ਆ, ਉਹਨੂੰ ਦੁਸ਼ਮਣ ਸਮਝ ਕੇ ਉੱਤੇ ਅਟੈਕ ਕਰ ਦਿੰਦੀ, ਤਾਂ ਐਲਰਜਿਕ ਰਿਐਕਸ਼ਨਸ ਹੁੰਦੇ ਆ। ਸੋ ਬੱਚਿਆਂ ਨੂੰ ਵੀ ਜੇ ਨਾਲ ਲਾਇਆ ਜਾਵੇ ਤੇ ਉਹਨਾਂ ਦੀ ਲੰਮੀ ਸਿਹਤ, ਚੰਗੀ ਸਿਹਤ ਤੇ ਚੰਗੀ ਹੈਲਥ ਵਾਸਤੇ ਵੀ ਜ਼ਰੂਰੀ। ਬਹੁਤ ਵਧੀਆ ਚੀਜ਼ ਆ। ਤੁਸੀਂ ਸੀਡਸ ਦੀ ਡਾਕਟਰ ਰਿਆੜ ਗੱਲ ਕੀਤੀ ਆ, ਅਕਸਰ ਜਦੋਂ ਵੱਖ-ਵੱਖ ਸ਼ੋਜ਼ ਕਰੀਦੇ ਗੱਲ ਕਰਦੇ, ਕਹਿੰਦੇ ਵੀ ਹੁਣ ਪੰਜਾਬ ਦਾ ਕਿਸਾਨ ਆਪ ਉਸ ਨੂੰ ਸੀਡ ਬਣਾਉਣਾ, ਬੀਜ ਬਣਾਉਣਾ ਜਿਹੜਾ ਉਹ ਭੁੱਲ ਗਿਆ, ਉਹ ਹੁਣ ਕਾਰਪੋਰੇਟ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਹੁੰਦਾ ਜਾਂਦਾ ਆ। ਹਾਲਾਤ ਇੱਥੇ ਵੀ ਇਦਾਂ ਦੇ ਹੀ ਆ? ਦੇਖੋ ਜੀ, ਸੀਡ ਇੰਡਸਟਰੀ ਪਹਿਲਾਂ ਇੱਥੇ ਕੰਸੋਲੀਡੇਟ ਹੋਈ, ਪੰਜਾਬ 'ਚ ਤਾਂ ਬਾਅਦ 'ਚ ਹੋਈ। ਇਹਦੀ ਕੰਸੋਲੀਡੇਸ਼ਨ ਸ਼ੁਰੂ ਹੋਈ ਮੱਕੀ ਦੇ ਸੀਡ ਨਾਲ, ਮੱਕੀ ਦੇ ਹਾਈਬ੍ਰਿਡ ਨਾਲ। ਠੀਕ ਹੈ। ਹਾਈਬ੍ਰਿਡ ਮੱਕੀ 1920s 'ਚ ਜ਼ਿਆਦਾ ਪ੍ਰਚਲਿਤ ਹੋਈ, ਉਦੋਂ ਪਹਿਲਾਂ ਰਿਸਰਚ ਚੱਲਦੀ ਸੀਗੀ, ਫਿਰ 50s 'ਚ ਤਾਂ ਆਲਮੋਸਟ ਸਾਰੀ ਹਾਈਬ੍ਰਿਡ ਹੋ ਗਈ। ਝਾੜ ਵਧਿਆ, ਬੇਸ਼ੱਕ ਵਧਿਆ। ਹੁਣ ਅੱਜ ਦੀ ਡੇਟ 'ਚ ਅਮਰੀਕਾ ਦੀ ਤੇ ਬ੍ਰਾਜ਼ੀਲ ਦੀ ਮੱਕੀ ਦੇ ਝਾੜ ਦਾ ਇਹੋ ਫਰਕ ਹੈ, ਅਮਰੀਕਾ ਦਾ ਝਾੜ ਬਹੁਤ ਜ਼ਿਆਦਾ ਆ ਬ੍ਰਾਜ਼ੀਲ ਦੇ ਝਾੜ ਨਾਲੋਂ। ਠੀਕ ਹੈ। ਕਿਉਂਕਿ ਬ੍ਰਾਜ਼ੀਲ ਵਾਲਿਆਂ ਕੋਲ ਪੁਰਾਣੀਆਂ ਓਪਨ ਪੋਲੀਨੇਟਡ ਜਿਹਨਾਂ ਨੂੰ ਵੈਰਾਈਟੀਜ਼ ਕਹਿੰਦੇ ਸੀਗੇ, ਉਹ ਨੇ। ਅਮਰੀਕਾ ਦੇ ਵਿੱਚ ਹਾਈਬ੍ਰਿਡ ਯੂਜ਼ ਕਰਦੇ ਆ। ਹਾਈਬ੍ਰਿਡ ਦੀ ਪ੍ਰੋਬਲਮ ਇਹ ਆ ਕਿ ਫਾਰਮਰ ਕੋਲ ਉਹਨੂੰ ਬਣਾਉਣ ਦਾ ਤਰੀਕਾ ਹੈ ਨਹੀਂ। ਅੱਛਾ, ਉਹ ਫੈਕਟਰੀਆਂ 'ਚ ਹੀ ਬਣਨੀ ਹੈ? ਨਹੀਂ, ਫੈਕਟਰੀਆਂ 'ਚ ਨਹੀਂ ਬਣਨੀ, ਉਹ ਵੀ ਖੇਤਾਂ 'ਚ ਹੀ ਆ, ਬਟ ਉਹਦੇ ਪਿੱਛੇ ਜਿਹਨੂੰ ਪਲਾਂਟ ਬਰੀਡਿੰਗ ਐਂਡ ਜੈਨੇਟਿਕਸ ਕਹਿੰਦੇ ਆ, ਉਹ ਸਾਇੰਸ ਲੱਗੀ ਆ। ਪਲਾਂਟ ਬਰੀਡਰਾਂ ਨੇ, ਜਿਹੜਾ ਵੀ ਕੰਪਨੀ ਦਾ ਬਰੀਡਰ ਆ, ਉਹਨੇ 10-20 ਸਾਲਾਂ ਦੀ ਮਿਹਨਤ ਕਰਕੇ ਸੀਡ ਦੇ ਟ੍ਰੇਟ ਆਈਡੈਂਟੀਫਾਈ ਕੀਤੇ। ਹਾਈਬ੍ਰਿਡ ਬਣਦਾ 2 ਪੇਰੈਂਟਸ ਨਾਲ। ਸੋ ਇੱਕ ਮੱਕੀ ਦੇ ਬੂਟੇ ਨੂੰ ਮੇਲ ਯੂਜ਼ ਕਰਦੇ ਆ, ਦੂਜੇ ਨੂੰ ਐਜ਼ ਅ ਫੀਮੇਲ ਯੂਜ਼ ਕਰਦੇ, ਤੇ ਉਹ ਤੋਂ ਹਾਈਬ੍ਰਿਡ ਸੀਡ ਬਣਾਉਂਦੇ ਆ। ਸੋ ਆਪ ਉਹਨਾਂ ਨੇ ਜਿਹੜੇ ਮੇਲ ਤੇ ਫੀਮੇਲ ਲਾਈਨਸ ਆ, ਉਹਨਾਂ ਨੂੰ ਮੇਨਟੇਨ ਕਰਕੇ ਰੱਖਦੇ ਆ ਅੰਡਰ ਲੌਕ ਐਂਡ ਕੀ। ਉਹ ਤੇ ਉਹਨਾਂ ਦੀ ਪ੍ਰੋਪਰਟੀ ਆ ਤੇ ਪ੍ਰੋਪਰਾਈਟਰੀ ਪ੍ਰੋਪਰਟੀ ਆ ਕਿ ਉੱਤੇ ਪੈਟੈਂਟ ਜਾਂ ਪ੍ਰੋਟੈਕਸ਼ਨਸ ਨੇ। ਜੀ। ਸੋ ਹਾਈਬ੍ਰਿਡ ਸੀਡ ਫਾਰਮਰ ਨੂੰ ਹਰ ਸਾਲ ਨਵਾਂ ਖਰੀਦਣਾ ਪੈਂਦਾ। ਸੋ ਸਬਜ਼ੀਆਂ 'ਚ ਵੀ ਕਾਫੀ ਸਾਰੀਆਂ ਸਬਜ਼ੀਆਂ ਦੇ ਵਿੱਚ ਹਾਈਬ੍ਰਿਡਸ ਨੇ। ਸੋ ਤੁਸੀਂ ਜੇ ਘਰੇਲੂ ਬਗੀਚੀ 'ਚ ਲਾਉਣਾ, ਤੁਸੀਂ ਹਾਈਬ੍ਰਿਡ ਨਾ ਲਾਓ। ਉਹਨਾਂ ਨੂੰ ਦੂਜੀਆਂ ਜਿਹੜੀਆਂ ਓਪਨ ਪੋਲੀਨੇਟਡ ਵੈਰਾਈਟੀਜ਼ ਕਹਿੰਦੇ ਜਾਂ ਏਅਰਲੂਮ ਵੈਰਾਈਟੀਜ਼ ਕਹਿੰਦੇ, ਉਹ ਏਅਰਲੂਮ ਵੈਰਾਈਟੀਜ਼ ਯੂਜ਼ ਕਰੋ। ਉਹਦਾ ਸੀਡ ਤੁਸੀਂ ਹਰ ਸਾਲ ਬਚਾ ਸਕਦੇ ਜੇ। ਇੱਕ ਅੱਧਾ ਫਲ ਜਿਹੜਾ ਉਹਨੂੰ ਪਕਾ ਲਓ ਲੇਟ ਸੀਜ਼ਨ ਦੇ ਵਿੱਚ, ਸ਼ੁਰੂ 'ਚ ਨਹੀਂ ਪਕਾਉਣ ਦੀ ਲੋੜ। ਅੱਧ ਸੀਜ਼ਨ ਤੋਂ ਬਾਅਦ 'ਚ ਕੁਛ ਇੱਕ ਜਿਹੜੇ ਵੱਡੇ ਹੋ ਗਏ ਉਹਨਾਂ ਨੂੰ ਛੱਡ ਦਿਓ, ਉਹਨਾਂ ਨੂੰ ਮੈਚਿਓਰ ਹੋ ਲੈਣ ਦਿਓ, ਤੇ ਉਹਨਾਂ ਦੇ ਸੁੱਕਣ ਤੋਂ ਬਾਅਦ 'ਚ ਸੀਡ ਕੱਢ ਕੇ ਠੰਡੇ ਥਾਂ 'ਤੇ ਸੁਕਾ ਕੇ ਸਟੋਰ ਕਰ ਲਓ।
ਠੀਕ ਉਹ ਹੈ ਕੂਲ ਡਾਰਕ ਪਲੇਸ, ਠੰਡੇ ਤੇ ਹਨੇਰੇ ਥਾਂ 'ਚ ਹਨੇਰੇ ਕਿਸੇ ਥਾਂ। ਅਲਮਾਰੀ 'ਚ ਰੱਖ ਛੱਡੋ ਜਿੱਥੇ ਬਹੁਤਾ ਟੈਂਪਰੇਚਰ ਫਲਕਚੁਏਟ ਨਹੀਂ ਕਰਦਾ। ਅਗਲੇ ਸਾਲ ਫਿਰ ਤੁਹਾਡੇ ਕੋਲ ਸੀਡ ਹੋਣਗੇ, ਤੁਹਾਨੂੰ ਬਾਰ-ਬਾਰ ਸੀਡ ਲੈਣ ਦੀ ਲੋੜ ਨਹੀਂ ਆ। ਸੋ ਇਹਦੇ ਵਿੱਚ ਸੌਰੀ ਮੈਂ ਡਾਕਟਰ ਰੈਡ ਤੁਹਾਨੂੰ ਵਿੱਚ ਕਹਿ ਰਿਹਾ ਵੀ ਸੀਡ ਜਿੱਦਾਂ ਤੁਸੀਂ ਕਿਹਾ ਵੀ ਲੈਣ ਦੀ ਲੋੜ ਨਹੀਂ ਹੈ, ਪਰ ਜਦੋਂ ਪਹਿਲੀ ਵਾਰੀ ਵੀ ਲੈਣਾ ਆ ਕਿਸੇ ਨੇ ਏਅਰਲੂਮ ਸੀਡ ਵੀ ਲੈਣਾ ਆ, ਉਹ ਕਿੱਥੋਂ ਲਵੇ? ਹੁਣ ਆਪਣੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਹਾਰਡੀਨੈਸ ਜ਼ੋਨ ਆ, ਤਰ੍ਹਾਂ ਤਰ੍ਹਾਂ ਦੀਆਂ ਥਾਵਾਂ ਦੇ ਉੱਤੇ ਵੱਖ-ਵੱਖ ਚੀਜ਼ਾਂ ਰਿਕਮੈਂਡਡ ਆ। ਜਿਹੜਾ ਬੰਦਾ ਕਿੱਥੇ ਰਹਿ ਰਿਹਾ ਉਹਨੇ ਕਿੱਥੋਂ ਲਵੇ ਉਹ ਸੀਡ, ਉਹ ਕਿੱਥੋਂ ਲਵੇ? ਦੇਖੋ ਜੀ, ਜਿਹੜਾ ਤੇ ਹਾਰਡਨੈਸ ਜ਼ੋਨ 4 'ਚ ਆ, ਉੱਪਰ ਠੰਡੇ ਇਲਾਕਿਆਂ 'ਚ, ਉੱਥੇ ਗਰੋਇੰਗ ਸੀਜ਼ਨ ਸ਼ਾਰਟ ਆ। ਉੱਥੇ ਜੇ ਆਪਾਂ ਲੰਮੇ ਸਮੇਂ ਦੀ ਕੋਈ ਵੀ ਫਸਲ ਲਾਵਾਂਗੇ, ਉਹ ਪੂਰੀ ਨਹੀਂ ਹੋਣੀ। ਉਹਦਾ ਲਾਈਫ ਸਾਈਕਲ ਪਹਿਲਾਂ ਹੀ ਖਤਮ ਹੋ ਜਾਣਾ, ਕਿਉਂਕਿ ਠੰਡ ਪੈਣੀ ਸ਼ੁਰੂ ਹੋ ਜਾਣੀ ਜੀ। ਗਰਮੀ ਉੱਥੇ ਲੇਟ ਆਉਣੀ ਆ, ਉਹਨੇ ਪਹਿਲਾਂ ਲਾ ਵੀ ਦਓਗੇ ਤੇ ਉਹਨੇ ਠੰਡ ਕਰਕੇ ਤੁਰਨਾ ਨਹੀਂ। ਸੋ ਉੱਥੇ ਲੋਕਲ ਸੋਰਸ ਤੋਂ ਜਾਂ ਫਿਰ ਕੈਲੀਫੋਰਨੀਆ ਮੂਵ ਹੋ ਜਾਓ ਲੰਮਾ ਸੀਜ਼ਨ, ਕਿਉਂਕਿ ਪੰਜਾਬ ਵਾਲਾ ਬਿਲਕੁਲ ਮਾਹੌਲ ਆ। ਬਿਲਕੁਲ। ਸੋ ਇੱਥੇ ਪੰਜਾਬੀ ਕਮਿਊਨਿਟੀ ਨੇ ਕਾਫੀ ਸਾਰੀਆਂ ਆਪਣੀਆਂ ਵੈਜੀਟੇਬਲਸ ਤੇ ਸੀਡ ਉੱਥੋਂ ਲਿਆਂਦੇ ਹੋਏ ਆ, ਮੇਨਟੇਨ ਕਰ ਰਹੇ ਆ। ਬੜੇ ਹਿੰਮਤੀ ਬੰਦੇ ਹੈਗੇ ਜਿਹੜੇ ਹਰ ਸਾਲ ਬੀ ਬਣਾ ਕੇ ਸਿਕਿਉਰ ਕਰਦੇ ਆ ਤੇ ਯਾਰਾਂ ਬੇਲੀਆਂ ਨੂੰ ਵੰਡ ਵੀ ਦਿੰਦੇ ਆ। ਬਿਲਕੁਲ, ਉਹ ਸਭ ਤੋਂ ਵਧੀਆ ਤਰੀਕਾ ਆ। ਨਹੀਂ ਤੇ ਲੋਜ਼, ਹੋਮ ਡੀਪੂ, ਕਿਤੇ ਵੀ ਇਹੋ ਜਿਹੇ ਸਟੋਰ ਤੇ ਚਲ ਜਾਓ, ਉੱਥੋਂ ਤੁਹਾਨੂੰ ਸੀਜ਼ਨਲ ਵੈਜੀਟੇਬਲਸ ਦੇ ਸੀਡਸ ਮਿਲ ਜਾਣਗੇ। ਹੁਣ ਤੁਹਾਨੂੰ ਪਸੰਦ ਆਉਂਦੇ ਆ ਜਾਂ ਨਹੀਂ ਆਉਂਦੇ, ਹੁਣ ਉਹ ਵੱਖਰੀ ਗੱਲ ਆ। ਜਾਂ ਫਿਰ ਇੰਡੀਆ ਤੋਂ ਮੰਗਾਓ, ਉੱਥੋਂ ਮੰਗਾਉਣ ਦਾ ਤੇ ਇੱਥੇ ਲਿਆਉਣ ਦਾ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਲੀਗਲ ਰਿਸਟ੍ਰਿਕਸ਼ਨਸ ਹੈਗੀਆਂ ਆ। ਉਹ ਕਿਉਂ ਨੇ ਉਹ ਵੀ ਮੈਂ ਦੱਸ ਦਿੰਦਾ। ਪਰ ਚਾਈਨਾ ਤੋਂ ਸੀਡ ਕਦੇ ਨਾ ਮੰਗਾਓ, ਕਿਸੇ ਹੋਰ ਇੱਦਾਂ ਦੀ ਆਨਲਾਈਨ ਸੀਡ ਨਾ ਮੰਗਾਓ ਦੂਜੀਆਂ ਕੰਟਰੀਜ਼ ਤੋਂ। ਜਦੋਂ ਤੁਸੀਂ ਇੰਡੀਆ ਤੋਂ ਸੀਡ ਲੈ ਕੇ ਵੀ ਆਉਂਦੇ ਜੇ, ਤੁਹਾਨੂੰ ਡਿਕਲੇਅਰ ਕਰਨੇ ਤੁਹਾਡੇ ਵਾਸਤੇ ਜ਼ਰੂਰੀ ਆ ਬਾਰਡਰ ਤੇ। ਠੀਕ ਹੈ। ਉਹ ਕਿਉਂ ਜ਼ਰੂਰੀ ਆ? ਫਿਰ ਉਹ ਚੈੱਕ ਕਰ ਸਕਦੇ ਵੀ ਉਹ 'ਚ ਕੋਈ ਕੀੜਾ ਜਾਂ ਕੋਈ ਬਿਮਾਰੀ ਤਾਂ ਨਹੀਂ ਹੈਗੀ ਜਿਹੜੀ ਇੱਥੇ ਫਰਕ ਪਾ ਦੇਵੇ ਬਾਅਦ 'ਚ। ਫਰਕ ਉਹ ਇੱਦਾਂ ਦਾ, ਉਹ US ਦੀ ਐਗਰੀਕਲਚਰ ਇੰਨੀ ਕੁ ਜ਼ਿਆਦਾ ਐਡਵਾਂਸਡ ਆ ਤੇ ਇੰਨੀ ਕੁ ਜ਼ਿਆਦਾ ਵਲਨਰੇਬਲ ਆ, ਇੰਨੀ ਕੁ ਜ਼ਿਆਦਾ ਪ੍ਰੋਨ ਆ ਬਾਇਓ ਟੈਰਰਿਜ਼ਮ ਦੇ। ਸੋ ਕੋਈ ਵੀ ਬੰਦਾ ਜੇ ਕੋਈ ਅਣਜਾਣੇ 'ਚ ਲਿਆ ਰਿਹਾ ਆ, ਉਹਦੀ ਕੋਈ ਮਾੜੀ ਇੰਟੈਂਸ਼ਨ ਨਹੀਂ ਹੈਗੀ, ਪਰ ਕੋਈ ਕੀੜਾ ਆ ਜਾਂਦਾ ਉਹਦੇ ਨਾਲ, ਜਾਂ ਕੋਈ ਉਹ ਬੀ ਦੇ ਉੱਤੇ ਕੋਈ ਬਿਮਾਰੀ ਲੱਗੀ ਰਹਿ ਗਈ ਪੁਰਾਣੇ ਫੀਲਡ ਦੇ ਵਿੱਚੋਂ ਨਾਲ ਆ ਗਈ, ਤਾਂ ਇੱਥੇ ਆਣ ਕੇ ਇੰਟਰੋਡਿਊਸ ਹੋ ਗਈ। ਇੱਥੇ ਉਹਦਾ ਕੋਈ ਕੰਟਰੋਲ ਹੈ ਨਹੀਂ, ਉਹਨੇ ਤੇ ਅੱਗ ਵਾਂਗੂ ਫੈਲਣਾ ਤੇ ਉਹ ਜਿਹੜੀ ਵੀ ਕ੍ਰੌਪ ਦੀ ਲੱਗੀ ਉਸ ਕ੍ਰੌਪ ਨੂੰ ਡਿਸਟਰੋਏ ਕਰ ਸਕਦੀ ਹੈ। ਸੋ ਐਗਰੀਕਲਚਰ ਨੂੰ ਪ੍ਰੋਟੈਕਟ ਕਰਨ ਵਾਸਤੇ ਹੀ ਇਹ ਜਿਹੜੀਆਂ ਪਾਲਿਸੀਜ਼ ਨੇ, ਇਹ ਪਲੇਸ ਨੇ, ਚੈੱਕਸ ਨੇ। ਹੁਣ ਕੈਲੀਫੋਰਨੀਆ ਦੇ ਵਿੱਚ ਤੁਸੀਂ ਐਂਟਰ ਕਰਦੇ ਜੇ ਬਾਈ ਰੋਡ ਕਿਸੇ ਵੀ ਸਟੇਟ ਤੋਂ, ਤੇ ਉੱਥੇ CDFA ਦੇ ਚੈਕਿੰਗ ਪੁਆਇੰਟ ਆ। ਉਹਨਾਂ ਦਾ ਵੀ ਪਰਪਸ ਇਹੋ ਆ ਵੀ ਤੁਸੀਂ ਕੋਈ ਪੈਸਟ, ਕੋਈ ਕੀੜਾ ਮਕੌੜਾ ਜਾਂ ਕੋਈ ਨਦੀਨ ਜਾਂ ਕੋਈ ਬਿਮਾਰੀ ਦੂਜੀ ਸਟੇਟ ਤੋਂ ਜਾਂ ਦੂਜੇ ਕੰਟਰੀ ਤੋਂ ਲਿਆ ਕੇ ਇੱਥੋਂ ਦੀ ਐਗਰੀਕਲਚਰ ਨੂੰ ਤਬਾਹ ਨਾ ਕਰੋ। ਸੋ ਸੀਡ ਹਮੇਸ਼ਾ ਜੇ ਲੋਕਲ ਅਵੇਲੇਬਲ ਆ ਤੇ ਉਹ ਬੈਸਟ ਆ। ਬਾਕੀ ਪਿੱਛੇ ਇਸ ਸੀਜ਼ਨ 'ਚ ਅਸੀਂ ਥੋੜ੍ਹੀ ਜਿਹੀ ਡਾਕਟਰ ਬਰਾੜ ਨਾਲ ਨੇ ਹਿੰਮਤ ਕਰਕੇ ਥੋੜ੍ਹਾ ਜਿਹਾ ਉਪਰਾਲਾ ਇਹ ਕੀਤਾ ਵੀ ਸੀਡਸ ਜਿਹੜੇ ਆ ਲੈ ਕੇ ਨਰਸਰੀ ਤਿਆਰ ਕਰਕੇ ਤੇ ਫਰੈਜ਼ਨੋ ਸਟੇਟ ਦੀ ਫਾਰਮ ਮਾਰਕੀਟ ਤੋਂ ਸੇਲ ਵੀ ਕੀਤੇ ਸੀਗੇ। ਠੀਕ ਹੈ। ਇੰਡੀਅਨ ਤੇ ਮੌਂਗ ਵੈਜੀਟੇਬਲਸ ਤੇ ਉਹ ਕਾਫੀ ਸਕਸੈਸਫੁਲ ਰਿਹਾ, ਕਿਉਂਕਿ 2-3 ਦਿਨਾਂ 'ਚ ਸਾਰੀਆਂ ਤੋਰੀਆਂ, ਕੱਦੂ, ਪੜੋਲ ਤੇ ਚੱਪਣ ਕੱਦੂ ਵਗੈਰਾ ਵਿਕ ਗਏ ਸੀਗੇ। ਠੀਕ ਹੈ। ਹਾਂ, ਸੋ ਇਹ ਕਿੱਥੇ ਅਵੇਲੇਬਲ ਹੁੰਦਾ? ਚਲੋ ਆਬਵੀਅਸਲੀ ਹੁਣ ਜਦੋਂ ਨਵਾਂ ਸੀਜ਼ਨ ਆਊਗਾ ਫਿਰ ਉਦੋਂ ਤਿਆਰ ਹੋਣੇ ਆ, ਪਰ ਇਹ ਕਿੱਥੇ ਆ ਨਰਸਰੀ? ਹਾਂਜੀ, ਇਹ ਫਰੈਜ਼ਨੋ ਸਟੇਟ ਕੈਂਪਸ 'ਚ ਗਿਬਸਨ ਫਾਰਮ ਮਾਰਕੀਟ ਆ। ਠੀਕ ਹੈ। ਉੱਥੇ ਅਵੇਲੇਬਲ ਹੋਇਆ ਸੀਗਾ। ਅਗਲੇ ਸਾਲ ਵੀ ਸਾਡੀ ਕੋਸ਼ਿਸ਼ ਰਹੂਗੀ ਵੀ ਕਰਵਾਵਾਂਗੇ। ਠੀਕ ਹੈ। ਸੋ ਡਾਕਟਰ ਰਿਆੜ, ਜੇ ਆਪਾਂ ਹੁਣ ਗੱਲ ਕਰੀਏ ਕੀ ਅਪਰੋਚਿਸ ਹੁੰਦੀਆਂ ਆ ਘਰੇਲੂ ਬਗੀਚੀ ਦੇ ਲਈ, ਆਪਾਂ ਇਸ ਤੋਂ ਪਹਿਲਾਂ ਆਫ ਏਅਰ ਗੱਲ ਕਰ ਰਹੇ ਸੀ ਟਿਲਿੰਗ ਐਂਡ ਨੋ ਟਿਲਿੰਗ। ਸੋ ਇਹ ਵੀ ਬਹੁਤ ਅੱਜ ਕੱਲ੍ਹ ਹੌਟ ਟੌਪਿਕ ਹੈਗਾ ਆ। ਜਿਹੜੀ ਘਰੇਲੂ ਬਗੀਚੀ ਦੇ ਉਹਦੇ ਵਿੱਚ ਵੀ ਬਹੁਤ ਸਾਰੇ YouTube ਵੀਡੀਓਜ਼ ਐਂਡ ਸੋ ਮੈਨੀ ਥਿੰਗਸ ਇਸ ਦੇ ਉੱਤੇ ਹੁੰਦੀਆਂ। ਬੰਦਾ ਕਿਹੜੀ ਅਪਰੋਚ ਦੇ ਨਾਲ ਜਾ ਸਕਦਾ ਹੈ? ਚਲੋ ਮੈਂ ਇਨਫੋਰਮੇਸ਼ਨ ਤੇ ਥੋੜ੍ਹਾ ਜਿਹਾ ਦੱਸਦਾ। ਠੀਕ ਹੈ। YouTube ਤੇ ਤੁਸੀਂ ਜੋ ਦੇਖਦੇ ਜੇ ਉਹ ਜ਼ਰੂਰੀ ਨਹੀਂ ਵੀ ਸੱਚ ਹੋਵੇ ਤੇ ਸਹੀ ਹੋਵੇ, ਕਿਉਂਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ, ਉਹ 4-5 ਜਾਣਿਆਂ ਨੇ ਵੱਖਰੀਆਂ ਥਾਵਾਂ ਤੇ ਟਰਾਈ ਐਂਡ ਟੈਸਟ ਕਰਕੇ ਨਹੀਂ ਕੀਤਾ। ਉਹ ਇੱਕ ਜਾਣੇ ਦਾ ਤੁੱਕਾ ਲੱਗ ਗਿਆ, ਜ਼ਰੂਰੀ ਨਹੀਂ ਵੀ ਤੁਹਾਡਾ ਵੀ ਲੱਗੇ। ਸਹੀ ਗੱਲ ਹੈ। ਸੋ ਘਰੇਲੂ ਬਗੀਚੀ ਦੀ ਜਿਹੜੀ ਚੋਇਸ ਆ, ਸਭ ਤੋਂ ਪਹਿਲਾਂ ਤੁਹਾਡੀ ਆਪਣੀ ਪਰਸਨਲ ਪ੍ਰੈਫਰੈਂਸ ਹੈ ਵੀ ਤੁਹਾਨੂੰ ਕੀ ਪਸੰਦ ਆ। ਜਿਹੜੀ ਵੀ ਸਬਜ਼ੀ ਕੋਈ ਜਾਂ ਅਰਬ ਆ, ਕੋਈ ਵੈਜੀਟੇਬਲ ਆ ਜਾਂ ਕੋਈ ਫਰੂਟ ਆ ਜਿਹੜਾ ਤੁਹਾਨੂੰ ਪਸੰਦ ਆ, ਤੁਸੀਂ ਘਰੇ ਲਾਓ। ਇੱਥੇ ਕੈਲੀਫੋਰਨੀਆ ਦਾ ਐਡਾ ਜ਼ਰਖੇਜ਼ ਮੌਸਮ ਹੈ, ਐਡੀ ਵਧੀਆ ਇੱਥੇ ਮਿੱਟੀ ਆ ਬਈ ਹਰ ਕੋਈ ਫਸਲ ਇੱਥੇ ਜਿਹੜੀ ਪੰਜਾਬ 'ਚ ਹੋ ਸਕਦੀ ਉਹ ਵੀ ਇੱਥੇ ਹੋ ਸਕਦੀ ਹੈ। ਸੋ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਆ ਤੁਸੀਂ ਉਹ ਲਾਓ। ਜੇ ਫਰੂਟ ਦਾ ਟਰੀ ਲਾਉਣਾ ਹੈ ਤਾਂ ਹਮੇਸ਼ਾ ਹਾਈਬ੍ਰਿਡ, ਡਵਾਰਫ ਲਾਓ। ਹਾਈਬ੍ਰਿਡ ਨਾ ਹੋਵੇ, ਡਵਾਰਫ ਹੋਵੇ।
ਜ਼ਿਆਦਾ ਵੱਡਾ ਨਾ ਜ਼ਿਆਦਾ ਹੋਵੇ। ਵੱਡਾ ਨਾ ਹੋਵੇ ਹੂੰ ਤੇ ਗ੍ਰਾਫਟਡ ਹੋਵੇ, ਸੀਡ ਤੋਂ ਨਾ ਪੈਦਾ ਹੋਇਆ ਹੋਵੇ। ਓਕੇ। ਜਿਹੜਾ ਵੀ ਤੁਸੀਂ ਸੀਡ ਲਾਉਂਦੇ ਜੇ ਉਹਨੂੰ ਫਰੂਟ ਦੇਣ ਨੂੰ ਬਹੁਤ ਟਾਈਮ ਲੱਗ ਜਾਂਦਾ। ਜੇ ਤੁਸੀਂ ਗ੍ਰਾਫਟਡ ਲਾਉਂਦੇ ਜੇ ਉਹ ਥੋੜੇ ਸਮੇਂ 'ਚ ਹੀ ਫਰੂਟ ਦੇਣਾ ਸ਼ੁਰੂ ਕਰ ਦਿੰਦਾ, ਅਡਲਟਹੁੱਡ ਚ ਪਹਿਲਾਂ ਹੀ ਆ ਜਾਂਦਾ ਕਿਉਂਕਿ ਵੱਡੇ ਬੂਟੇ ਤੋਂ ਹੀ ਲਿਆ ਹੁੰਦਾ ਲਿਆ ਹੁੰਦਾ ਆ। ਤੇ ਉਹ 2 ਸਾਲ 'ਚ ਐਸਟੈਬਲਿਸ਼ ਹੋ ਕੇ ਤੇ ਫਰੂਟ ਦੇਣਾ ਸ਼ੁਰੂ ਕਰ ਦਿੰਦਾ। ਕਈ ਬੂਟੇ ਫਿਰ 7-7 ਸਾਲ ਲਾ ਦਿੰਦੇ ਆ। ਹੁਣ ਤੁਸੀਂ ਜਾਂ ਤੇ ਇੰਨੀ ਹੀ ਹਿੰਮਤ ਕਰੋ ਵੀ 7 ਸਾਲ ਵੇਟ ਕਰੋ, ਤੇ ਜੇ ਤੁਸੀਂ ਟਰਸਟਡ ਸੋਰਸ ਤੋਂ ਨਹੀਂ ਲਿਆ ਵੀ ਪੁਰਾਣੀ ਜਿਹੜਾ ਕੋਈ ਫਰੂਟ ਬਾਜ਼ਾਰ ਤੋਂ ਲਿਆਂਦਾ ਉਸੇ ਗਿਟਕ ਦੀ ਲਾਤੀ, ਨਾ ਤੁਹਾਨੂੰ ਵੈਰਾਈਟੀ ਦਾ ਪਤਾ, ਨਾ ਤੁਹਾਨੂੰ ਪਤਾ ਵੀ ਕਿੱਥੇ ਹੋਈ ਸੀ, ਮੈਕਸੀਕੋ ਤੋਂ ਆਇਆ ਜਾਂ ਕਿੱਥੋਂ ਆਇਆ, ਹਾਂਜੀ ਹਾਂਜੀ, ਵੀ ਉਹ ਵੈਰਾਈਟੀ ਇੱਥੇ ਚੱਲਣੀ ਵੀ ਹੈ ਕਿ ਨਹੀਂ ਚੱਲਣੀ, ਉਹਦਾ ਫਰੂਟ ਕਿੱਦਾਂ ਦਾ ਨਿਕਲਣਾ ਬਾਅਦ 'ਚ। ਸੋ ਤੁਸੀਂ 7 ਸਾਲ ਵੇਟ ਵੀ ਕੀਤੀ ਤੇ ਨਿਕਲਿਆ ਵੀ ਕੱਖ ਨਹੀਂ। ਸੋ ਹਮੇਸ਼ਾ ਟਰਸਟਡ ਸੋਰਸ ਤੋਂ ਤੇ ਗ੍ਰਾਫਟਡ ਜਿਹੜਾ ਬੂਟੇ ਜਿਹੜੇ ਆ ਉਹ ਲਾਓ, ਕਿਉਂਕਿ ਤੁਹਾਡੇ ਕੋਲ ਉਦਾਂ ਵੀ ਟਾਈਮ ਥੋੜਾ ਥਾਂ ਦੀ ਵੀ ਕਿੱਲਤ ਹੁੰਦੀ ਆ। ਹਾਂਜੀ ਹਾਂਜੀ, ਛੋਟਾ ਰਵੇ ਬੂਟਾ ਤੇ ਛੇਤੀ ਫਲ ਦੇਵੇ। ਸੋ ਇਹ ਜਦੋਂ ਹੁਣ ਤੁਸੀਂ ਟਰਸਟਡ ਸੋਰਸ ਕਹਿੰਦੇ ਆ, ਆਰ ਵੀ ਟਾਕਿੰਗ ਅਬਾਊਟ ਬਿਗ ਬਾਕਸ ਜਿਹੜੇ ਹੁੰਦੇ ਆ ਜਿੱਦਾਂ ਹੋਮ ਡਿਪੂ, ਲੋਜ਼, ਵਾਲਮਾਰਟ, ਇਦਾਂ ਦੀ ਚੀਜ਼, ਜਾਂ ਕੋਈ ਜਿਹੜੀਆਂ ਨਜ਼ਦੀਕ ਨਰਸਰੀਜ਼ ਹੁੰਦੀਆਂ ਆ ਉੱਥੇ ਤੁਸੀਂ ਜਾ ਸਕਦੇ ਆ? ਕੋਈ ਵੀ ਕਮਰਸ਼ੀਅਲ ਨਰਸਰੀ ਜਿਹੜੀ ਆ, ਕਿਉਂਕਿ ਜਿਹੜੇ ਬਿਗ ਬਾਕਸ ਵਾਲੇ ਆ ਉਹ ਵੀ ਉਹਨਾਂ ਦੀ ਵੀ ਕਿਹੜਾ ਆਪਣੀ ਨਰਸਰੀ, ਉਹਨਾਂ ਨੇ ਵੀ ਇਹੋ ਜਿਹੇ ਕਿਸੇ ਨਰਸਰੀ ਵਾਲੇ ਤੋਂ ਹੀ ਕੰਟਰੈਕਟ ਕਰਕੇ ਲਾਰਜ ਸਕੇਲ ਤੇ ਪ੍ਰੋਡਿਊਸ ਕਰਵਾ ਕੇ ਦਿੱਤੇ ਹੋਏ ਆ। ਕੋਸ਼ਿਸ਼ ਇਹ ਕਰੋ ਵੀ ਲੋਕਲ ਹੋਵੇ, ਤੁਹਾਡੇ ਆਪਣੇ ਏਰੀਏ ਚੋਂ ਸੋਰਸ ਕੀਤਾ ਹੋਵੇ। ਠੀਕ ਹੈ। ਸੋ ਕਈ ਵਾਰੀ ਡਾਕਟਰ ਰਿਆੜ ਹੁੰਦਾ ਵੀ ਮੈਂ ਐਗਜ਼ੋਟਿਕ ਫਰੂਟਸ ਜਿਹੜੇ ਉਹ ਲਾਉਣਾ ਚਾਹੁੰਦਾ, ਮੈਂ ਆਹ ਵੀ ਲਾਵਾਂ, ਮੈਂ ਉਹ ਵੀ ਲਾਵਾਂ, ਉਹ ਵੀ ਲਾਵਾਂ, ਕੀ ਇਹ ਕਿੰਨੀ ਕੁ ਗੁੱਡ ਥਿੰਗ ਆ ਤੇ ਕੀ ਇਹਦੇ ਵਿੱਚ ਥੋੜਾ ਜਿਹਾ ਆਪਣੇ ਆਪ ਨੂੰ ਬੰਨ੍ਹ ਕੇ ਰੱਖਣਾ ਚਾਹੀਦਾ? ਦੇਖੋ ਜੀ, ਸ਼ੌਂਕ ਤੇ ਚਾਅ ਸਾਰਿਆਂ ਦੇ ਹੁੰਦੇ ਆ ਜੀ ਜੀ, ਤੇ ਉਹਦਾ ਕੋਈ ਮੁੱਲ ਵੀ ਨਹੀਂ ਹੁੰਦਾ। ਸੋ ਜੇ ਤੁਸੀਂ ਉਸ ਹਿਸਾਬ ਨਾਲ ਆਪਣਾ ਇੰਟਰਸਟ ਹੈਗਾ ਤੇ ਛੋਟੇ ਪੈਮਾਨੇ ਤੇ ਟਰਾਈ ਕਰਕੇ ਦੇਖੋ। ਪਰ ਉਹ 'ਚ ਐਗਜ਼ੋਟਿਕ 'ਚ ਵੀ ਇਹ ਹੈ ਵੀ ਜੇ ਮੰਨ ਲਓ ਤੁਸੀਂ ਕੋਈ ਚੀਜ਼ ਹਵਾਈ ਤੋਂ ਮਿਲਦੀ ਆ, ਉਸ ਜ਼ਰੂਰੀ ਨਹੀਂ ਵੀ ਤੁਸੀਂ ਹਵਾਈ ਤੋਂ ਹੀ ਮੰਗਾਓ। ਜਿਹਨੇ ਕਿਸੇ ਨੇ ਪਹਿਲਾਂ ਇੱਥੇ ਲਿਆਂਦੀ ਆ ਉਹਦੇ ਐਕਸਪੀਰੀਅੰਸ ਤੋਂ ਸਿੱਖ ਲਓ ਵੀ ਉਹਦਾ ਕਿੱਦਾਂ ਦਾ ਰਿਹਾ, ਵੀ ਉਹ ਚੱਲਿਆ ਜਾਂ ਨਹੀਂ ਚੱਲਿਆ, ਤੇ ਫਿਰ ਆਪ ਲੋਕਲੀ ਸੋਰਸ ਕਰਕੇ ਤੇ ਉਹਦੀ ਜਾਣਕਾਰੀ ਪਹਿਲਾਂ ਪੂਰੀ ਲਓ ਵੀ ਇਹਨੂੰ ਕਿੱਦਾਂ ਦੀ ਲਾਈਟ ਕਿੰਨੀ ਚਾਹੀਦੀ ਆ, ਧੁੱਪ ਕਿੰਨੀ ਚਾਹੀਦੀ ਆ, ਹਵਾ ਜਾਂ ਟੈਂਪਰੇਚਰ, ਮਿੱਟੀ ਕਿੱਦਾਂ ਦੀ ਚਾਹੀਦੀ ਆ। ਠੀਕ ਹੈ। ਤੇ ਉਸ ਹਿਸਾਬ ਨਾਲ ਉਹਨੂੰ ਉਹਦਾ ਆਈਡੀਅਲ এনवायरमेंट ਜਿੰਨਾ ਕਿ ਤੁਸੀਂ ਪ੍ਰੋਵਾਈਡ ਕਰ ਸਕਦੇ ਜੋ ਕਰੋ। ਠੀਕ ਹੈ। ਸੋ ਸਰੋਤਿਓ ਦਰਸ਼ਕੋ, ਗੱਲਬਾਤ ਨੂੰ ਆਪਾਂ ਇਦਾਂ ਹੀ ਜਾਰੀ ਰੱਖਾਂਗੇ ਡਾਕਟਰ ਰਿਆੜ ਦੇ ਨਾਲ। ਜੁੜੇ ਰਹੋ ਇਦਾਂ ਹੀ। ਇੱਕ ਬ੍ਰੇਕ ਦਾ ਵਕਤ ਹੋ ਚੁੱਕਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਜੁੜਦੇ ਹਾਂ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਡਾਕਟਰ ਰਿਆੜ ਦੇ ਨਾਲ ਗੱਲਬਾਤ ਜਾਰੀ ਰਹੇਗੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਾਂਝੀ ਸਾਥ ਚੱਲ ਰਿਹਾ ਆ ਫਰੈਜ਼ਨੋ ਸਟੇਟ ਤੋਂ, ਡਿਪਾਰਟਮੈਂਟ ਆਫ ਪਲਾਂਟ ਸਾਇੰਸ ਤੋਂ ਆਪਣੇ ਨਾਲ ਡਾਕਟਰ ਰਣਜੀਤ ਰਿਆੜ ਜੁੜੇ ਹੋਏ ਆ। ਸਵਾਗਤ ਹੈ ਕਰੀ ਫਿਰ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਸੋ ਡਾਕਟਰ ਰਿਆੜ, ਆਪਾਂ ਗੱਲ ਕਰ ਰਹੇ ਸੀ ਇਸ ਤੋਂ ਪਹਿਲਾਂ, ਬ੍ਰੇਕ ਤੋਂ ਪਹਿਲਾਂ, ਵੀ ਹਰ ਇੱਕ ਦੀ ਆਪੋ ਆਪਣੀ ਪਰਸਨਲ ਪ੍ਰੈਫਰੈਂਸ ਆ ਵੀ ਮੈਂ ਥਾਈ ਮਿਰਚਾਂ ਲਾਉਣੀਆਂ ਜਾਂ ਕੱਦੂ ਲਾਉਣਾ, ਚੱਪਣ ਕੱਦੂ ਲਾਉਣਾ, ਆਲੂ ਲਾਉਣੇ ਆ, ਜੋ ਕੁਛ ਵੀ ਲਾਉਣਾ ਆ। ਸਭ ਤੋਂ ਪਹਿਲੀ ਮੇਨ ਅਹਿਮ ਗੱਲ ਹੁੰਦੀ ਵੀ ਕਿਹੜੇ ਵਕਤ ਲਾਉਣਾ, ਪਲਾਂਟਿੰਗ ਟਾਈਮ। ਸੋ ਮੌਸਮ ਦੇ ਵਿੱਚ ਕਈ ਵਾਰੀ ਕੈਲੀਫੋਰਨੀਆ, ਜਿੱਦਾਂ ਤੁਸੀਂ ਕਿਹਾ ਵੀ ਬੜਾ ਜ਼ਰਖੇਜ਼, ਇੱਦਾਂ ਲੱਗਦਾ ਜਦੋਂ ਮਰਜ਼ੀ ਲਾ ਦਿਓ ਸਭ ਕੁਝ ਹੋ ਜਾਣਾ, ਪਰ ਫਿਰ ਵੀ ਇੱਕ ਪਲਾਂਟਿੰਗ ਟਾਈਮ ਹੁੰਦਾ ਆ। ਉਹ ਕਿੱਦਾਂ ਮਾਪਣਾ ਹੈ, ਕਿੱਦਾਂ ਜਾਚਣਾ ਹੈ ਵੀ ਕਦੋਂ ਲਾਇਆ ਜਾਵੇ ਸਾਰਾ ਕੁਝ? ਹਾਂਜੀ। ਸੋ ਜਦੋਂ ਤੁਸੀਂ ਇਹ ਡਿਸਾਈਡ ਕਰ ਲਿਆ ਵੀ ਮੈਂ ਕਿਹੜੀ ਸਬਜ਼ੀ ਲਾਉਣੀ ਆ, ਹਰੇਕ ਸਬਜ਼ੀ ਦਾ ਇੱਕ ਆਪਟੀਮਮ ਪਲਾਂਟਿੰਗ ਟਾਈਮ ਹੁੰਦਾ ਜੀ। ਗਰਮੀਆਂ ਦੀਆਂ ਤੇ ਸਰਦੀਆਂ ਦੀਆਂ ਇਹ ਦੋ ਸੀਜ਼ਨ ਆਪਾਂ ਨੂੰ ਪਤਾ ਆ ਵੀ ਸਿਆਲੀ ਫਸਲਾਂ ਤੇ ਸਾਉਣੀ ਦੀਆਂ ਜੀ। ਸੋ ਸਿਆਲ ਵਾਲੀਆਂ ਤੇ ਚਲੋ ਅਸੀਂ ਫਾਲ ਚ ਲਾ ਲੈਂਦੇ ਆ, ਜਦੋਂ ਟੈਂਪਰੇਚਰ ਘਟਣਾ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਐਡਾ ਕੋਈ ਇਸ਼ੂ ਨਹੀਂ ਹੁੰਦਾ। ਪ੍ਰੋਬਲਮ ਜਿੱਥੇ ਬਹੁਤ ਸਾਰੇ ਘਰੇਲੂ ਬਗੀਚੇ ਵਾਲਿਆਂ ਨੂੰ ਆਉਂਦੀ ਆ ਵੀ ਉਹ ਗਰਮੀਆਂ ਦੀਆਂ ਜਿਹੜੀਆਂ ਫਸਲਾਂ ਲਾਉਣ ਚ ਜਾਂ ਤਾਂ ਕਾਹਲੀ ਕਰ ਜਾਂਦੇ ਆ ਤੇ ਜਾਂ ਡਿਲੇ ਕਰ ਜਾਂਦੇ ਆ। ਸੋ ਇਹ ਚ ਦੋ ਚੀਜ਼ਾਂ ਆ, ਇੱਕ ਤੇ ਹਵਾ ਦਾ ਤਾਪਮਾਨ, ਠੀਕ ਹੈ, ਇੱਕ ਮਿੱਟੀ ਦਾ ਤਾਪਮਾਨ। ਸੋ ਜਿਹੜੀਆਂ ਵੀ ਗਰਮੀਆਂ ਦੇ ਸੀਡਸ ਨੇ ਉਹਨਾਂ ਨੂੰ ਸੋਇਲ ਟੈਂਪਰੇਚਰ 50 ਡਿਗਰੀ ਫੈਰਨਹਾਈਟ ਤੋਂ ਵੱਧ ਚਾਹੀਦਾ ਆ। ਠੀਕ ਹੈ, ਕੋਰਾ ਨਾ ਹੋਵੇ। ਕੋਰਾ ਤਾਂ ਪਹਿਲਾਂ ਬੜਾ ਪਿੱਛੇ ਰਹਿ ਗਿਆ।
ਸੋ ਸਾਨੂੰ ਲੱਗਦਾ ਵੀ ਮਾਰਚ ਦੇ ਵਿੱਚ ਆਣ ਕੇ ਵੀ ਗਰਮੀ ਹੋਣ ਲੱਗੀ, ਥੋੜੇ ਜਿਹੇ ਦਿਨ ਪੰਗਰ ਗਏ ਆ, ਥੋੜਾ ਜਿਹਾ ਪੱਧਰੇ ਹੋ ਗਏ ਆ। ਪੱਧਰਾ ਵੀ ਧੁੱਪਾਂ ਲੱਗਦੀਆਂ, ਬਾਹਰ ਨਿਕਲਿਆ ਥੋੜਾ ਜਿਹਾ ਗਰਮੀ ਫੀਲ ਹੁੰਦੀ ਵੀ ਚਲੋ ਲਾ ਦਈਏ। ਮਿੱਟੀ ਅਜੇ ਤੱਕ ਗਰਮ ਨਹੀਂ ਹੋਈ ਹੁੰਦੀ। ਠੀਕ ਹੈ। ਸੋ ਇੱਕ ਵੈਬਸਾਈਟ ਆ greencastonline.com, ਠੀਕ ਹੈ। ਉਹਦੇ ਤੇ ਤੁਸੀਂ ਆਪਣਾ ਜ਼ਿਪ ਕੋਡ ਪਾ ਦਿਓ, ਠੀਕ ਹੈ। ਤੇ ਉਹ ਸੋਇਲ ਟੈਂਪਰੇਚਰ ਤੁਹਾਨੂੰ ਦੱਸ ਦਿੰਦੀ ਆ। ਇਦਾਂ ਦੀਆਂ ਹੋਰ ਵੀ ਹੋਣਗੀਆਂ, ਠੀਕ ਹੈ। ਮੈਂ ਇਹ ਵਰਤਦਾ। ਠੀਕ ਹੈ, ਇੱਕ ਵਾਰੀ ਦੁਬਾਰਾ ਦੱਸੋਗੇ ਵੈਬਸਾਈਟ? greencast, ਠੀਕ ਹੈ, ਹਰਾ ਕਾਸਟ ਜੀ, CAST.com, ਉੱਤੇ ਆਪਣਾ ਜ਼ਿਪ ਕੋਡ ਪਾ ਦਿਓ। ਠੀਕ ਹੈ। ਤੇ ਜਨਰਲੀ ਸਵੇਰੇ 7 ਵਜੇ ਦੇਖਿਓ, ਕਿਉਂਕਿ ਉਦੋਂ ਸੋਇਲ ਦਾ ਟੈਂਪਰੇਚਰ ਥੋੜਾ ਜਿਹਾ ਘੱਟ ਹੁੰਦਾ। ਠੀਕ ਹੈ। ਸੋ ਜੇ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਤੁਹਾਨੂੰ ਲੱਗ ਰਿਹਾ ਵੀ ਉਹ ਦੱਸ ਦਿਨ ਦੀ ਪਿਛਲੀ ਐਵਰੇਜ ਵੀ ਦੱਸ ਦਿੰਦਾ, ਹਿਸਟੋਰਿਕ ਐਵਰੇਜ ਵੀ ਦੱਸ ਦਿੰਦਾ, ਤੇ ਉਸ ਟਾਈਮ ਤੇ ਜੋ ਟੈਂਪਰੇਚਰ ਹੈ ਉਹ ਵੀ ਦੱਸ ਦਿੰਦਾ। ਸੋ ਜਿੱਦਾਂ ਮੱਕੀ ਆ, ਉਹ 50 ਡਿਗਰੀ ਫੈਰਨਹਾਈਟ ਤੇ ਅਸੀਂ ਬੀਜ ਸਕਦੇ ਹਾਂ। ਪਰ ਜਿਹੜੀਆਂ ਦੂਜੀਆਂ ਚੌੜੇ ਪੱਤੇ ਵਾਲੀਆਂ ਫਸਲਾਂ ਆ, ਜਿੱਦਾਂ ਟਮਾਟਰ ਹੋ ਗਿਆ, ਕੱਦੂ, ਬੈਂਗਣ ਵਗੈਰਾ, ਇਹ ਜਿੰਨੀਆਂ ਵੀ ਆ, ਇਹਨਾਂ ਨੂੰ 55, ਕਈਆਂ ਨੂੰ 60 ਡਿਗਰੀ ਫੈਰਨਹਾਈਟ ਵੀ ਚਾਹੀਦਾ। ਥੋੜੀ ਜਿਹੀ ਹੋਰ ਗਰਮੀ ਦੀ ਉਡੀਕ ਆ। ਹੁਣ ਇਹ ਚ ਆ ਵੀ ਤੁਸੀਂ ਜ਼ਰੂਰੀ ਨਹੀਂ ਵੀ ਸੋਇਲ ਦਾ ਟੈਂਪਰੇਚਰ ਓਨਾ ਹੋਣ ਦੇਣਾ, ਤੁਸੀਂ ਲਾ ਵੀ ਸਕਦੇ ਜੇ, ਕਿਉਂਕਿ ਦਿਨੇ ਕੁਝ ਘੰਟਿਆਂ ਵਾਸਤੇ ਸੋਇਲ ਉਨੀ ਗਰਮ ਹੋ ਜਾਂਦੀ ਹੈ। ਚੱਕਰ ਉਦੋਂ ਪੈਂਦਾ ਆ ਵੀ ਜਦੋਂ ਵਿੱਚ ਕੋਲਡ ਫਰੰਟ ਆਉਂਦਾ, ਹਾਂਜੀ, ਬੂਟੇ 2-2 3-3 ਪੱਤਿਆਂ ਤੇ ਹੋਏ ਹੁੰਦੇ ਆ, ਤੇ ਮੁੜ ਕੇ ਠੰਡ ਹੋ ਜਾਂਦੀ, ਉਹ ਠੰਡ ਨਹੀਂ ਸਹਾਰ ਸਕਦੇ। ਸੋ ਜਿਹੜਾ ਵੈਦਰ ਫੋਰਕਾਸਟ ਆ, ਉਹਨੂੰ ਵਾਚ ਕਰਕੇ ਫਿਰ ਬੀਜੋ। ਸੋ ਜੇ ਤੁਸੀਂ ਅਰਲੀਨੈਸ ਕਰਨੀ ਆ, ਛੇਤੀ ਚਾਹੀਦਾ, ਸੋ ਤਾਂ ਉਹਨੂੰ ਗਮਲਿਆਂ 'ਚ ਜਾਂ ਛੋਟੇ ਪਲੱਗ ਟਰੇਸ 'ਚ ਲਾ ਕੇ ਅੰਦਰ ਬੂਟੇ ਤਿਆਰ ਕਰ ਲਓ। ਉੱਥੇ ਉਹਨਾਂ ਨੂੰ ਸੇਕ ਵੀ ਮਿਲ ਜਾਂਦਾ, ਪਰ ਨਾਲ ਲਾਈਟ ਦਾ ਤੇ ਪਾਣੀ ਦਾ ਪ੍ਰਬੰਧ ਹੋਵੇ। ਜਦੋਂ ਬੂਟੇ ਨਿਕਲ ਆਉਂਦੇ ਆ, ਉਦੋਂ ਉਹਨਾਂ ਨੂੰ 8 ਘੰਟੇ ਦੀ ਰੋਸ਼ਨੀ, ਸਨਲਾਈਟ ਜਾਂ ਆਰਟੀਫੀਸ਼ੀਅਲ ਲਾਈਟ ਪ੍ਰੋਵਾਈਡ ਕਰੋ। 10-15 ਦਿਨ ਤੱਕ ਤੁਸੀਂ ਇਹਦਾ ਰੱਖ ਸਕਦੇ ਜੇ। ਫਿਰ ਜਦੋਂ ਵੀ ਸੋਇਲ ਟੈਂਪਰੇਚਰ ਤੁਹਾਡਾ ਉੱਥੇ ਹੋ ਗਿਆ ਤੇ ਆਉਂਦੇ 5 ਤੋਂ 10 ਦਿਨਾਂ ਦਾ ਵੈਦਰ ਠੀਕ ਆ, ਗਰਮ ਆ, ਜ਼ਿਆਦਾ ਠੰਡ ਨਹੀਂ ਹੋਣੀ, ਫਿਰ ਤੁਸੀਂ ਉਹਨਾਂ ਨੂੰ ਲਾ ਸਕਦੇ ਜੇ। ਸੋ ਜਿੱਦਾਂ ਮਤਲਬ ਮੰਨ ਲਓ ਵੀ ਹਫ਼ਤਾ ਤੱਕ ਫਿਰ ਉਹ ਆਪਣੇ ਕਹਿ ਲਓ ਵੀ ਰੂਟ ਐਸਟੈਬਲਿਸ਼ ਕਰ ਲੈਂਦਾ ਹੈ। ਜੇ ਮਾੜਾ ਮੋਟਾ ਬਾਅਦ ਵਿੱਚ, ਕਿਉਂਕਿ ਕੋਲਡ ਫਰੰਟ ਤਾਂ ਫਿਰ ਵੀ ਕਿਤੇ ਨਾ ਕਿਤੇ ਆ ਸਕਦਾ, ਵੀ ਉਹ ਫਿਰ ਉਹ ਝੱਲ ਜਾਂਦਾ ਹੈ। ਥੋੜਾ ਸਾਈਜ਼ ਹੋਇਆ ਹੋਵੇ ਬੂਟੇ ਦਾ, ਫਿਰ ਜਿੱਦਾਂ ਕਿ 5-6 ਇੰਚ ਕਹਿੰਦੇ ਆ ਸਾਈਜ਼, ਜਾਂ ਕਿੰਨਾ ਜਿਹੜਾ ਹੋਵੇ। ਹਰੇਕ ਬੂਟੇ ਦੀ ਨਰਸਰੀ ਟ੍ਰਾਂਸਪਲਾਂਟ ਕਰਨ ਦਾ ਆਪਟੀਮਮ ਸਾਈਜ਼ ਹੁੰਦਾ ਹੈ। ਹੁਣ ਮੈਂ ਸਾਰਿਆਂ ਦੇ ਸਪੈਸੀਫਿਕਸ ਤਾਂ ਦੱਸ ਨਹੀਂ ਸਕਦਾ, ਤੇ ਜਦੋਂ 4-5 ਪੱਤੇ ਉੱਤੇ ਆ ਗਏ, ਠੀਕ ਹੈ, ਉਦੋਂ ਬਾਅਦ 'ਚ ਉਹ ਟ੍ਰਾਂਸਪਲਾਂਟ ਕਰ ਦਿਓ। ਕਿਉਂਕਿ ਇਹ ਵੀ ਡਿਪੈਂਡ ਕਰਦਾ ਵੀ ਤੁਸੀਂ ਕਿੱਡੇ ਕੁ ਵੱਡੇ ਗਮਲੇ 'ਚ ਲਾਇਆ। ਜੇ ਤੁਹਾਡਾ ਗਮਲਾ ਵੱਡਾ ਆ, ਉਹ 'ਚ ਬੂਟਾ ਜਿਵੇਂ ਵੱਡਾ ਹੋਣਾ, ਉਹਦੀਆਂ ਜੜ੍ਹਾਂ ਵਧਣੀਆਂ, ਉਹਨੂੰ ਜੇ ਜਗ੍ਹਾ ਮਿਲੀ ਜਾਂਦੀ ਹੈ ਤੇ ਠੀਕ ਆ, ਫਿਰ ਉਹਨਾਂ ਤੁਹਾਨੂੰ ਟੋਆ ਵੱਡਾ ਪੁੱਟਣਾ ਪਊਗਾ ਵੀ ਤੁਸੀਂ ਜੜ੍ਹਾਂ ਨੂੰ ਡੈਮੇਜ ਨਾ ਕਰੋ। ਪਰ ਜੇ ਛੋਟੇ 2 ਇੰਚ ਪਲੱਗ 'ਚ ਲਾਇਆ ਆ, ਤੇ ਉਹ 2 ਹਫ਼ਤਿਆਂ 'ਚ ਹੀ ਉੱਥੇ ਮੈਕਸ ਆਊਟ ਹੋ ਜਾਣਾ। ਉਦੋਂ ਬਾਅਦ ਉਹਦੀ ਜੜ੍ਹ ਵੱਧ ਨਹੀਂ ਸਕਦੀ, ਸੋ ਤੁਹਾਨੂੰ ਲਾਉਣਾ ਹੀ ਪੈਣਾ। ਸੋ ਆਪਣੇ ਟਾਈਮ ਦੇ ਹਿਸਾਬ ਨਾਲ ਵੀ ਤੁਸੀਂ ਕਦੋਂ ਲਾਉਣਾ ਆ, ਉਸ ਹਿਸਾਬ ਨਾਲ ਜਾਂ ਤਾਂ ਉਹਦੀ ਪਨੀਰੀ ਜਿਹੜੀ ਬੀਜਣੀ ਆ ਉਹ ਅੱਗੇ ਪਿੱਛੇ ਕਰ ਲਓ, ਜਾਂ ਪਲੱਗ ਟਰੇ ਦਾ ਸਾਈਜ਼ ਵੱਡਾ ਛੋਟਾ ਕਰ ਲਓ। ਠੀਕ ਆ। ਕਈ ਵਾਰੀ ਮੈਂ ਇੱਥੇ ਸੁਣਦਾ ਜਾਂ ਕਹਿੰਦੇ ਆ ਵੀ ਈਸਟਰ ਦੇ ਇਰਦ ਗਿਰਦ ਜਿਹੜੇ ਆ ਪਲਾਂਟ ਜਿਹੜੇ ਕਰ ਦੇਣੇ ਚਾਹੀਦੇ, ਟ੍ਰਾਂਸਪਲਾਂਟ ਕਰ ਦੇਣੇ ਚਾਹੀਦੇ, ਸੋ ਉਦੋਂ ਥੋੜਾ ਬਹੁਤਾ ਕੋਲਡ ਫਰੰਟ ਫਿਰ ਹਟ ਜਾਂਦਾ ਹੁੰਦਾ ਆ। ਦੇਖੋ ਜੀ, ਅਮਰੀਕਨ ਐਲਮੈਨੈਕ ਦੇ ਹਿਸਾਬ ਨਾਲ ਇਹ ਜਿਹੜੀਆਂ ਡੇਟਸ ਇਹ ਚੱਲਦੀਆਂ ਆ, ਤੇ ਮੌਸਮ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਕਿਸੇ ਦੀ ਥੋੜਾ ਮੰਨਦਾ ਜੀ। ਸੋ ਆ ਹੁਣ ਥੋੜੇ ਦਿਨਾਂ ਨੂੰ 50 ਡਿਗਰੀ ਰਾਤ ਨੂੰ ਹੋ ਜਾਣਾ ਆ। ਕਿੱਥੇ 50 ਡਿਗਰੀ ਦੀ ਆਪਾਂ ਗੱਲ ਕਰਦੇ ਪਏ ਆ ਮਾਰਚ ਅਪ੍ਰੈਲ ਦੇ ਵਿੱਚ, ਤੇ ਕਿੱਥੇ ਮਿਡ ਜੂਨ ਚੱਲ ਰਿਹਾ ਹੈ। ਹਾਂਜੀ। ਸੋ ਮੌਸਮ ਨਹੀਂ ਕਿਸੇ ਦੀ ਵੀ ਮੰਨਦਾ, ਸੋ ਉਹਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਣਾ, ਨਾਲ ਉਹਨੂੰ ਹੀ ਮੁੱਖ ਰੱਖ ਕੇ ਜਿਹੜਾ ਆ ਉਹ ਜਿਹੜਾ। ਸੋ ਕਈ ਸਬਜ਼ੀਆਂ ਉਹਦੇ ਵਿੱਚ ਕਈ ਵੈਰਾਈਟੀਜ਼ ਵੀ ਹੁੰਦੀਆਂ ਨੇ ਜਿਹੜੀਆਂ ਟੋਲਰੈਂਟ ਹੁੰਦੀਆਂ ਆ। ਸੋ ਜੇ ਤੁਹਾਨੂੰ ਕੋਈ ਉਦਾਂ ਦੀ ਇਨਫੋਰਮੇਸ਼ਨ ਲੱਭ ਜਾਂਦੀ ਆ ਵੀ ਹਾਂ ਕੱਦੂ ਦੀ ਵੈਰਾਈਟੀ A ਵਰਸਸ B, ਇਹ ਥੋੜੀ ਜਿਹੀ ਕੋਲਡ ਟੋਲਰੈਂਟ ਆ, ਇਹ ਨਹੀਂ ਗੀ, ਸੋ ਉਸ ਹਿਸਾਬ ਨਾਲ ਤੁਸੀਂ, ਜੇ ਤੁਹਾਡਾ ਇੱਥੇ ਜਿੱਦਾਂ ਮੌਸਮ ਦਾ ਅੱਗਾ ਪਿੱਛਾ ਹੋ ਜਾਂਦਾ, ਫਿਰ ਜਿਹੜੀ ਤੁਸੀਂ ਗੇਤੀ ਬੀਜਣੀ ਆ ਉਹ ਕੋਲਡ ਟੋਲਰੈਂਟ ਬੀਜੋ, ਜਿਹੜੀ ਕੋਲਡ ਟੋਲਰੈਂਟ ਨਹੀਂ ਉਹਨੂੰ ਥੋੜੀ ਪਿਛੇਤੀ ਬੀਜ ਲਓ। ਸੋ ਇਦਾਂ ਕਈ ਵਾਰੀ ਤਾਂ ਹੀ ਹੁੰਦਾ ਵੀ ਬੰਦਾ ਯਾਰ ਮੈਂ ਲਾਇਆ ਤਾਂ ਸੀਗਾ ਵੀ ਸਿੱਧਾ ਸੋਇਲ ਦੇ ਵਿੱਚ ਲਾਇਆ ਸੀ, ਪਰ ਪੁੰਗ ਰਿਹਾ ਕੱਖ ਨਹੀਂ। ਸੋ ਮੋਸਟਲੀ ਇਹੀ ਹੈ ਵੀ ਉਹ ਕੋਲਡ ਫਰੰਟ ਕਰਕੇ ਸੀਡ ਨੂੰ ਸਹੀ ਟੈਂਪਰੇਚਰ ਨਹੀਂ ਮਿਲਿਆ ਤੇ ਸੀਡ ਡੋਰਮੈਂਟ ਹੋ ਜਾਂਦਾ ਜਾਂ ਗਲ ਜਾਂਦਾ। ਇੱਕ ਵਾਰੀ ਇਦਾਂ ਹੀ ਆਪਣੇ ਸ਼ੋਅ ਦੇ ਵਿੱਚ ਕੋਈ ਪੁੱਛ ਰਿਹਾ ਸੀਗਾ ਵੀ ਕਣਕ ਉਹਨਾਂ ਨੇ ਮੰਗਾਈ ਸੀ ਕਿਤੋਂ, ਸ਼ਾਇਦ ਉਹਨਾਂ ਨੇ ਠੰਡੇ ਇਲਾਕੇ ਤੋਂ ਜਿਹੜੀ ਕਣਕ ਮੰਗਾਈ, ਪਰ ਇੱਥੇ ਪੁੰਗਰੀ ਨਹੀਂ। ਸੋ ਉਹਦੇ ਵਿੱਚ ਕੀ ਕਾਰਨ ਹੋ ਸਕਦੇ ਆ? ਸੋ ਕਣਕ ਇਦਾਂ ਦੀ ਇੱਕ ਫਸਲ ਆ ਜਿਹੜੀ 2 ਮੌਸਮਾਂ ਤੇ ਡਿਪੈਂਡ ਕਰਦੀ ਆ। ਇੱਥੇ ਅਮਰੀਕਾ ਦੇ ਵਿੱਚ ਉਹਨੂੰ 2 ਮੌਸਮ ਦੇ ਹਿਸਾਬ ਨਾਲ 2 ਤਰ੍ਹਾਂ ਨਾਲ ਕਲਾਸੀਫਾਈ ਕੀਤਾ ਜਾਂਦਾ। ਹੋਰ ਵੀ ਹੈਗੀਆਂ ਨੇ, ਆਪਾਂ ਮੌਸਮ ਤੇ ਹੀ ਰਹਿੰਦੇ ਆ। ਇੱਕ ਤੇ ਵਿੰਟਰ ਵੀਟ, ਜਿਹੜੀ ਫਾਲ 'ਚ ਬੀਜਦੇ ਆ। ਕੈਨਜ਼ਸ
ਲਾਰਜੈਸਟ ਪ੍ਰੋਡਿਊਸਰ ਆ, ਕੈਨਜ਼ਸ, ਓਕਲਾਹੋਮਾ, ਇਹਨਾਂ ਸਟੇਟਾਂ ਦੇ ਵਿੱਚ, ਜਾਂ ਈਵਨ ਸਾਊਥ ਈਸਟ US ਵੀ ਜਿਹੜੀ ਬੀਜਦੇ ਆ ਉਹ ਵਿੰਟਰ ਵੀਟ ਆ, ਉਹ ਸਤੰਬਰ ਅਕਤੂਬਰ 'ਚ ਬੀਜਦੇ ਆ। ਸਿਆਲ 'ਚ ਜਦੋਂ ਬਰਫ਼ ਪਈ ਹੁੰਦੀ ਆ ਉਹਨੂੰ ਨਿਸਰਨ ਵਾਸਤੇ ਠੰਡ ਚਾਹੀਦੀ ਆ, ਠੀਕ ਹੈ, ਬਿਲੋ ਫਰੀਜ਼ਿੰਗ ਟੈਂਪਰੇਚਰ, ਕੁਛ ਦਿਨਾਂ ਵਾਸਤੇ, ਘੰਟਿਆਂ ਲਈ ਨਹੀਂ, ਕੁਛ ਦਿਨਾਂ ਜਾਂ ਹਫ਼ਤਿਆਂ ਵਾਸਤੇ। ਠੀਕ ਹੈ। ਸੋ ਜਦੋਂ ਉਹਨੂੰ ਉਹ ਟੈਂਪਰੇਚਰ ਸਿਆਲ 'ਚ ਦਸੰਬਰ ਜਨਵਰੀ ਦੇ ਵਿੱਚ ਮਿਲ ਜਾਂਦਾ, ਉਦੋਂ ਬਾਅਦ 'ਚ ਸਪਰਿੰਗ ਆਉਂਦੀ ਆ, ਬਰਫ਼ ਪਿਘਲਦੀ ਆ, ਫਿਰ ਉਹਦਾ ਵਾਧਾ ਦੁਬਾਰਾ ਸ਼ੁਰੂ ਹੁੰਦਾ। ਵਿੰਟਰ ਦੇ ਦੌਰਾਨ ਉਹ ਡੋਰਮੈਂਟ ਰਹਿੰਦੀ ਆ, ਠੀਕ ਹੈ, ਫਿਰ ਉਹ ਨਿਸਰਦੀ ਆ। ਤੇ ਜਿਹੜੀਆਂ ਟਿਲਰਸ ਜਾਂ ਜਿਹੜੀਆਂ ਬ੍ਰਾਂਚਿਸ, ਟਾਹਣੀਆਂ ਜਿਹੜੀਆਂ ਉਹਦੀਆਂ ਪੰਗਰਾਟ ਫਾਲ 'ਚ ਹੋਈ ਹੁੰਦੀ ਆ, ਸਿਰਫ ਉਹਨਾਂ ਨੂੰ ਹੀ ਸਿੱਟੇ ਲੱਗਦੇ ਆ। ਜਿਹੜੀ ਸਪਰਿੰਗ 'ਚ ਨਿਸਰਦੀ ਟਿਲਰਸ ਬਣਦੀਆਂ, ਟਾਹਣੀਆਂ ਬਣਦੀਆਂ, ਉਹਨਾਂ ਨੂੰ ਸਿੱਟੇ ਨਹੀਂ ਲੱਗਦੇ, ਉਹ ਵੈਜੀਟੇਟਿਵ ਹੀ ਰਹਿੰਦੀਆਂ ਆ। ਠੀਕ ਹੈ। ਦੂਜੀ ਆ ਜਿਹੜੀ, ਉਹਨੂੰ ਸਪਰਿੰਗ ਵੀਟ ਕਹਿੰਦੇ ਆ। ਠੀਕ ਹੈ। ਜੇ ਤੁਸੀਂ ਕਣਕ ਬੀਜਣੀ ਆ ਇੱਥੇ ਕੈਲੀਫੋਰਨੀਆ ਦੇ ਵਿੱਚ ਦਾਣਿਆਂ ਵਾਸਤੇ, ਤਾਂ ਤੁਹਾਨੂੰ ਸਿਰਫ ਸਪਰਿੰਗ ਵੀਟ ਹੀ ਲੈਣੀ ਚਾਹੀਦੀ, ਤੁਸੀਂ ਵਿੰਟਰ ਵੀਟ ਨਾ ਬੀਜਿਓ। ਸੋ ਇੱਥੋਂ ਲੋਕਲ ਡੀਲਰ ਤੋਂ ਸੀਡ ਲਓ, ਜਾਂ ਜੇ ਨਾਰਦਰਨ US ਜਿੱਦਾਂ ਮਿਨੇਸੋਟਾ, ਨਾਰਥ ਡਕੋਟਾ ਸਟੇਟਸ ਆ, ਉੱਥੇ ਸਪਰਿੰਗ ਵੀਟ ਗਰਮੀਆਂ 'ਚ ਬੀਜਦੇ ਆ। ਠੀਕ ਹੈ। ਉਹ ਸੀਡ ਚਾਹੀਦਾ ਤੁਹਾਨੂੰ। ਜਿਹੜਾ ਕੈਨਜ਼ਸ ਤੋਂ ਸੀਡ ਆਊਗਾ ਉਹ ਨਹੀਂ ਇੱਥੇ ਚੱਲੂਗਾ, ਉਹ ਨਹੀਂ ਚੱਲੇਗਾ, ਉਹਦੇ ਪੱਠੇ ਜਾਂ ਕੁਛ ਇਦਾਂ ਦਾ ਵੀਟ ਗ੍ਰਾਸ ਵਾਸਤੇ ਹੀ ਹੋਊਗਾ, ਦਾਣੇ ਨਹੀਂ ਲੱਭਣੇ, ਦਾਣੇ ਕਣਕ ਨਹੀਂ ਲੱਭਣੀ ਉੱਥੇ ਜੋ ਆਪਾਂ ਭਾਲਦੇ ਹੈਗੇ ਆ। ਸੋ ਘਰੇਲੂ ਬਗੀਚੀ ਦੇ ਵਿੱਚ ਡਾਕਟਰ ਰਿਆੜ ਵੀ ਹਰ ਇੱਕ ਥਾਂ ਦੀ ਜਿਹੜੀ ਸੋਇਲ ਆ ਉਹਦੀ ਕੰਪੋਜੀਸ਼ਨ ਜਿਹੜੀ ਉਹ ਵੱਖੋ ਵੱਖਰੀ ਆ। ਈਵਨ ਕੁਛ ਘਰ ਛੱਡ ਕੇ ਜਾਓ ਤਾਂ ਉੱਥੇ ਜਿਹੜਾ ਫਰਕ ਪੈ ਜਾਂਦਾ, ਕਿਤੇ ਸਖਤ ਆ, ਕਿਤੇ ਪੋਲੀ ਆ, ਕਿਤੇ ਕੁਛ ਆ। ਸੋ ਜਦੋਂ ਤੁਸੀਂ ਘਰੇਲੂ ਬਗੀਚੀ ਲਾਉਣ ਲੱਗਦੇ ਆ, ਸੋ ਸੋਇਲ ਅਮੈਂਡਮੈਂਟ ਜਾਂ ਸੋਇਲ ਦਾ ਸਟਰਕਚਰ ਜਾਣਨਾ ਕਿੰਨਾ ਜ਼ਰੂਰੀ ਆ? ਦੇਖੋ ਜੀ, ਸੋਇਲ ਦੇ ਵਿੱਚ ਹੀ ਤਾਂ ਸਾਰਾ ਕੁਛ ਹੈ। ਸੋਇਲ ਦੇ ਵਿੱਚ ਹੀ ਬੂਟੇ ਨੇ ਗਰੋ ਕਰਨਾ, ਉੱਥੋਂ ਹੀ ਉਹਨੇ ਪਾਣੀ ਲੈਣਾ, ਉੱਥੋਂ ਹੀ ਉਹਨੇ ਨਿਊਟਰੀਐਂਟਸ ਜਾਂ ਆਪਣਾ ਖਾਦ ਲੈਣਾ। ਸੋ ਮੌਸਮ ਤੋਂ ਬਾਅਦ ਸਭ ਤੋਂ ਦੂਜੀ ਇੰਪੋਰਟੈਂਟ ਗੱਲ ਜਿਹੜੀ ਆ ਉਹ ਮਿੱਟੀ ਦੀ ਆ ਜੀ। ਸੋ ਖੇਤ 'ਚ ਹੋਵੋ ਤੇ ਵੱਖਰੀ ਗੱਲ ਆ, ਘਰਾਂ ਦੇ ਵਿੱਚ ਕਿਉਂਕਿ ਕੰਸਟਰਕਸ਼ਨ ਸਾਈਟ ਹੋਈ ਹੁੰਦੀ ਆ ਤੇ ਕੋਈ ਡੈਬਰੀ ਨਾ ਹੋਵੇ, ਕੋਈ ਰੋੜੀ ਜਾਂ ਬਜਰੀ ਇਦਾਂ ਦੀ। ਦੂਜੀ ਗੱਲ, ਉਹਨਾਂ ਨੇ ਰੋਲ ਕਰਕੇ ਕੰਪੈਕਟ ਕੀਤੀ ਹੁੰਦੀ ਆ, ਕੰਪੈਕਸ਼ਨ ਲੇਅਰ ਜਾਂ ਹਾਰਡ ਪੈਨ ਬਣ ਜਾਂਦਾ, ਖੇਤਾਂ 'ਚ ਵੀ ਬਣ ਜਾਂਦਾ, ਉਹਦੀ ਵੱਖਰੀ ਸਟੋਰੀ ਆ। ਇੱਥੇ ਇਹ ਆ ਵੀ ਜਿੱਥੇ ਤੁਸੀਂ ਘਰੇਲੂ ਬਗੀਚੀ ਲਾਉਣੀ, ਜੇ ਤੁਹਾਡੀ ਸੋਇਲ ਸੂਟੇਬਲ ਆ ਤਾਂ ਹੀ ਲਾਓ। ਠੀਕ ਹੈ। ਐਵੇਂ ਮਿਹਨਤ ਨਾ ਕਰੋ ਫਿਰ ਫਲ ਨਹੀਂ ਨਿਕਲਦਾ, ਨਹੀਂ ਤੇ ਕੋਈ ਫਾਇਦਾ ਨਹੀਂ। ਉਹਦਾ ਵੀ ਹੱਲ ਹੈਗਾ, ਉਹ ਵੀ ਦੱਸਦਾ ਮੈਂ 2 ਮਿੰਟ ਤੱਕ। ਪਰ ਜੇ ਤੁਹਾਡੀ ਅਦਰਵਾਈਜ਼ ਮਿੱਟੀ ਠੀਕ ਆ ਤੇ ਉਹਨੂੰ ਥੋੜਾ ਜਿਹਾ ਡਿਸਟਰਬ ਕਰਕੇ ਵੇਖੋ ਵੀ ਥੱਲੇ ਕੋਈ ਪੱਕੀ ਤਹਿ ਤਾਂ ਨਹੀਂ ਬਣੀ, ਉਹਨੂੰ ਤੋੜਨਾ ਪੈਣਾ ਆ। ਦੂਜੀ ਗੱਲ ਇਹ ਆ, ਇੱਥੇ ਕੈਲੀਫੋਰਨੀਆ ਸੋਇਲਸ ਦੇ ਵਿੱਚ ਆਰਗੈਨਿਕ ਮੈਟਰ ਬਹੁਤ ਘੱਟ ਆ। ਓਕੇ। ਸੋ ਕਿਸੇ ਵੀ ਤਰ੍ਹਾਂ ਦੀ ਦੇਸੀ ਰੂੜੀ ਜੇ ਤੁਹਾਨੂੰ ਮਿਲਦੀ ਆ, ਭਾਵੇਂ ਹਾਰਸ ਮੈਨਿਓਰ ਆ ਜਾਂ ਚਿਕਨ ਲਿਟਰ ਆ ਜਾਂ ਡੇਰੀ ਮੈਨਿਓਰ ਆ, ਗਾਈਆਂ ਦੀ ਹੋ ਗਈ, ਕੁੱਕੜਾਂ ਦੀ ਹੋ ਗਈ, ਕਿਤੇ ਵੀ ਜਿਹੜੀ ਮਿਲੀ ਹੋਵੇ, ਕੰਪੋਸਟਡ। ਜਿਹੜੀ ਕੱਚੀ ਹੋਊਗੀ ਉਹ ਨਾਲ ਵੀਟ ਦੇ ਸੀਡਸ ਵੀ ਆਉਣਗੇ। ਵੈਲ ਕੰਪੋਸਟਡ ਫਾਰਮ ਯਾਰਡ ਮੈਨਿਓਰ ਜਾਂ ਆਰਗੈਨਿਕ ਮੈਨਿਓਰ ਕੋਈ ਵੀ ਜਿਹੜੀ ਆ ਉਹ ਮਿੱਟੀ 'ਚ ਰਲਾਓ 6 ਇੰਚ ਦੇ ਵਿੱਚ। ਠੀਕ ਹੈ। ਉਹਦੇ ਨਾਲ ਥੋੜਾ ਜਿਹਾ ਉਹਦਾ ਜ਼ੋਰ ਵੀ ਵਧੂਗਾ, ਉਹ 'ਚ ਪਾਣੀ ਦੀ ਸੋਖਣ ਦੀ ਸਮਰੱਥਾ ਵੀ ਵਧੂਗੀ। ਠੀਕ ਹੈ। ਤੇ ਬੂਟੇ ਵੀ ਵਧੀਆ ਚੱਲਣਗੇ, ਬੂਟੇ ਦੀਆਂ ਜੜ੍ਹਾਂ ਵਧੀਆ ਚੱਲਣਗੀਆਂ, ਸੋ ਉਹਨੂੰ ਨਿਊਟ੍ਰੀਐਂਟ ਸੋਹਣੇ ਮਿਲਣਗੇ। ਹਾਂਜੀ। ਸੋ ਰੂੜੀ ਇੱਕ ਸਭ ਤੋਂ ਵਧੀਆ ਅਮੈਂਡਮੈਂਟ ਆ ਜੇ ਤੁਸੀਂ ਪਾ ਸਕਦੇ ਜੇ ਤੇ। ਠੀਕ ਹੈ। ਕਈ ਵਾਰੀ ਇਦਾਂ ਹੁੰਦਾ ਵੀ ਮਿੱਟੀ ਬਹੁਤ ਸਖਤ ਆ ਜਾਂ ਰੂੜੀ ਅਵੇਲੇਬਲ ਨਹੀਂ ਹੈਗੀ, ਤੁਸੀਂ ਪੋਟਿੰਗ ਮਿਕਸ ਟਰਾਈ ਕਰਨਾ। ਫਿਰ ਇਹ ਆ ਵੀ ਤੁਸੀਂ ਜਿਹੜੀ ਥੱਲੇ ਮਿੱਟੀ ਉਹਦੇ ਨਾਲ ਨਾ ਪੰਗਾ ਲਾਓ। ਠੀਕ ਹੈ। ਰੇਜ਼ਡ ਬੈੱਡ ਬਣਾ ਕੇ ਤੇ ਉਹਦੇ ਵਿੱਚ ਤੁਸੀਂ ਪੋਟਿੰਗ ਮਿਕਸ, ਜੇ ਤੁਹਾਨੂੰ ਮਿੱਟੀ ਦਾ ਐਕਸੈਸ ਨਹੀਂ ਹੈਗਾ ਤਾਂ, ਜੇ ਤੁਸੀਂ ਕਿਤੇ ਮਿੱਟੀ ਦੀ ਰੂੜੀ ਲਿਆ ਕੇ ਮਿਕਸ ਕਰਕੇ ਨਹੀਂ ਪਾ ਸਕਦੇ ਤਾਂ ਫਿਰ ਪੋਟਿੰਗ ਮਿਕਸ ਲਾ ਲਓ। ਉਹਦੇ ਵਿੱਚ ਇੱਕ ਵਾਧਾ ਹੋਰ ਹੋ ਜਾਂਦਾ, ਕਿਉਂਕਿ ਕਈ ਫਸਲਾਂ ਇਦਾਂ ਦੀਆਂ ਹੁੰਦੀਆਂ ਮੈਨੂੰ ਸਪੈਸੀਫਿਕ pH ਚਾਹੀਦਾ। pH ਇੱਕ ਪ੍ਰੋਪਰਟੀ ਆ ਸੋਇਲ ਦੀ ਐਸਿਡਿਟੀ ਦੀ ਜਾਂ ਐਲਕਲਿਨਿਟੀ ਦੀ। ਜੀ ਜੀ। ਜਿੰਨਾ ਨੰਬਰ ਘੱਟ ਆ ਉਨੀ ਐਸਿਡਿਟੀ ਜ਼ਿਆਦਾ। ਜਿੰਨਾ 7 ਤੇ ਨਿਊਟਰਲ ਆ, 7 ਤੋਂ ਲੈ ਕੇ 4 ਤੱਕ ਐਸਿਡਿਟੀ ਵੱਧਦੀ ਆ, 8 9 10 ਉਹ ਐਲਕਲਾਈਨ ਆ। ਠੀਕ ਹੈ। ਹੁਣ ਤੁਹਾਨੂੰ ਮੈਂ ਇੱਕ ਉਦਾਹਰਨ ਵੱਲੋਂ ਬਲੂਬੈਰੀ ਦੱਸ ਦਿੰਦਾ। ਬਲੂਬੈਰੀ ਜਿਹੜੀ ਹੈਗੀ ਨੇ ਉਹਨੂੰ ਐਸਿਡਿਕ ਸੋਇਲ ਚਾਹੀਦੀ ਆ। ਸੋ ਜੇ ਤੁਸੀਂ ਘਰੇ ਬਲੂਬੈਰੀ ਲਾਉਣੀ ਆ, ਤੁਸੀਂ ਮਿੱਟੀ ਨੂੰ ਐਸਿਡਿਫਾਈ ਕਰ ਹੀ ਨਹੀਂ ਸਕਦੇ ਇੰਨਾ ਜ਼ਿਆਦਾ। ਜੀ ਤੁਹਾਡੀ ਸੋਇਲ pH 7 ਦੀ ਆ ਤੇ ਤੁਸੀਂ ਉਹਨੂੰ 4 ਤੇ ਨਹੀਂ ਲਿਆ ਸਕਦੇ। ਉਹਦੇ ਵਾਸਤੇ ਤੁਹਾਨੂੰ ਰੇਜ਼ਡ ਬੈੱਡ ਐਸਿਡਿਕ ਮਟੀਰੀਅਲ ਦਾ ਬਣਾਉਣਾ, ਜਿਹੜਾ ਸਪੈਸੀਫਿਕ ਬਲੂਬੈਰੀਜ਼ ਵਾਸਤੇ, ਤਾਂ ਤੁਸੀਂ ਉੱਥੋਂ ਬਲੂਬੈਰੀਆਂ ਖਾ ਸਕਦੇ ਜੇ, ਨਹੀਂ ਤੇ ਪਹਿਲੇ ਸਾਲ 'ਚ ਤੁਹਾਡੇ ਬੂਟੇ ਮਰ ਜਾਣੇ ਆ। ਸੋ ਜੇ ਤੇ ਮਿੱਟੀ ਤੁਸੀਂ ਠੀਕ ਕਰਨ ਦੀ ਹਿੰਮਤ ਰੱਖਦੇ ਜੇ ਤੇ ਮਿੱਟੀ ਠੀਕ ਹੋਣ ਵਾਲੀ ਆ, ਥੋੜੀ ਜਿਹੀ ਵੀ ਰੂੜੀ ਪਾਇਆ ਉਹਦਾ ਬੜਾ ਦੂਰ ਤੱਕ ਅਸਰ ਜਾਂਦਾ ਆ। ਪਰ ਜੇ ਨਹੀਂ ਹੋ ਸਕਦੀ, ਜ਼ਿਆਦਾ ਹਾਰਡ ਆ ਜਾਂ ਬਜਰੀ ਵਗੈਰਾ ਪਈ ਜਾਂ ਡਬਰੀ ਪਈ, ਫਿਰ ਉਹਦੇ ਉੱਤੇ ਰੇਜ਼ਡ ਬੈੱਡ ਬਣਾ ਲਓ। ਠੀਕ ਹੈ। ਸੋ ਕਿੰਨੇ ਇੰਚ ਦਾ ਮਿਨੀਮਮ ਹੋਵੇ? ਫੁੱਟ ਦਾ ਹੋਵੇ? ਜੇ ਤੇ ਦੇਖੋ
ਸ਼ੈਲੋ ਰੂਟਡ ਫਸਲਾਂ ਆ ਹੂੰ ਫਿਰ ਤੇ 6 ਇੰਚ ਨਾਲ ਵੀ ਸਰ ਜੂਗਾ। ਠੀਕ ਹੈ। ਪਰ ਜੇ ਤੁਸੀਂ ਜਿੱਦਾਂ ਮੂਲੀਆਂ ਲਾਉਣੀਆਂ ਜਾਂ ਆਲੂ ਲਾਉਣੇ ਆ ਫਿਰ ਤੁਹਾਨੂੰ ਉਸ ਹਿਸਾਬ ਨਾਲ ਥੋੜਾ ਡੂੰਘਾ ਰੱਖਣਾ ਪੈਣਾ, ਉੱਚਾ ਕਰਨਾ ਪੈਣਾ, ਉੱਚਾ ਜਿਹੜਾ ਉਹਨਾਂ ਹੀ ਜਿਹੜਾ ਉਹ ਰੱਖਣਾ ਪੈਣਾ ਹੈ। ਸੋ ਹਰ ਇੱਕ ਵੈਰਾਈਟੀ ਦੇ ਲਈ ਇੱਕ ਹਿਸਾਬ ਦੇ ਨਾਲ। ਸੋ ਜਿਹੜੀਆਂ ਆਪਾਂ ਆਮ ਘਰੇਲੂ ਬਗੀਚੀ 'ਚ ਜਿਹੜੀਆਂ ਆਪਾਂ ਕਹ ਲਓ ਵੀ ਪੰਜਾਬੀ ਜਿਹੜੇ ਲਾਉਂਦੇ ਆ ਉਹਦੇ ਲਈ ਜਿਹੜੇ ਸੋਇਲ ਕੰਪੋਜੀਸ਼ਨ ਐਸਿਡਿਕ ਚਾਹੀਦੀ, ਨਿਊਟਰਲ ਚਾਹੀਦੀ ਹੈ, ਉਹ ਜਾਂ ਕੋਈ ਮੈਟਰ ਕਰਦੀ ਇੱਦਾਂ? ਨਹੀਂ, ਇੱਥੇ ਮੋਸਟਲੀ ਜਿਹੜੀਆਂ ਆਮ ਆਪਣੀਆਂ ਦੇਸੀ ਸਬਜ਼ੀਆਂ ਨੇ ਉਹ ਨਿਊਟਰਲ ਸੋਇਲ ਨਾਲ ਥੋੜਾ ਬਹੁਤ ਅੱਗੇ ਪਿੱਛੇ 6 ਤੋਂ 8 ਦੀ ਰੇਂਜ ਹੋਵੇ, ਕੋਈ ਇੰਨਾ ਮੈਟਰ ਨਹੀਂ ਕਰਦਾ। ਠੀਕ ਹੈ। ਸੋ ਤਾਂ ਜੇ ਕੋਈ ਨਵਾਂ ਕਰਨ ਲੱਗਿਆ ਤਾਂ ਵੱਖਰੀ ਗੱਲ ਹੈ, ਪਰ ਜਿਹਨੇ ਕਦੇ ਆਪਣੇ ਵਿਹੜੇ 'ਚ ਬੈਕਯਾਰਡ 'ਚ ਕੋਈ ਬੂਟਾ ਲਾਇਆ ਹੋਵੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਇਹ ਚੱਲ ਗਿਆ ਤੇ ਬਾਕੀ ਵੀ ਚੱਲ ਜਾਣਗੇ। ਤੇ ਜੇ ਤੇ ਨਰਸਰੀ ਰੇਜ਼ ਕਰਕੇ ਲਾਓਗੇ ਤੇ ਥੋੜਾ ਸੌਖਾ ਆ। ਜੇ ਚੰਗੇ ਸੀਜ਼ਨ ਦੇ ਵਿੱਚ ਸੀਡ ਵੀ ਲਾ ਦੋਗੇ ਤਾਂ ਵੀ ਸੀਡ ਵੀ ਉੱਗ ਪੈਣੇ ਆ, ਬਈ ਉਹਨਾਂ ਨੂੰ ਸਹੀ ਟੈਂਪਰੇਚਰ, ਸਹੀ ਡੈਪਥ ਤੇ ਸਹੀ ਮੋਇਸਚਰ ਮਿਲਦਾ ਰਵੇ, ਸਿੱਲ ਥੋੜੀ ਜਿਹੀ ਮਿਲਦੀ ਰਵੇ, ਪਾਣੀ ਖਲੋਵੇ ਨਾ, ਤੇ ਸੀਡ ਵੀ 4 ਦਿਨਾਂ ਦੇ ਵਿੱਚ ਉਂਗਰ ਆਉਂਦੇ ਆ, ਵਿੱਚੋਂ ਬੂਟੇ ਤੁਰ ਪੈਂਦੇ ਆ। ਪਾਣੀ ਦੀ ਮੈਨੇਜਮੈਂਟ, ਉਹ ਪਾਣੀ ਦਾ ਤਾਂ ਆਪਾਂ ਨੂੰ ਹੁਣ ਵੈਸੇ ਹੀ ਪਤਾ ਵੀ ਸਾਰੇ ਪਾਸੇ ਆ। ਜਿਹੜੇ ਕੋਈ ਸ਼ਹਿਰੀ ਪਾਣੀ ਦੇ ਨਾਲ ਕੰਮ ਕਰ ਰਿਹਾ ਉਹ ਤਾਂ ਪਹਿਲਾਂ ਹੀ ਮਹਿੰਗਾ ਬਹੁਤ ਆ। ਜੇ ਕਿਸੇ ਦਾ ਪ੍ਰਾਈਵੇਟ ਵੈਲ ਆ ਉਹਦੇ ਲਈ ਵੀ ਚਲੋ ਬਿਜਲੀ ਤਾਂ ਫਿਰ ਵੀ ਲੱਗਦੀ ਉਹਨੂੰ ਕਰਨ ਦੇ ਲਈ। ਸੋ ਜਿੱਦਾਂ ਨੂੰ ਕਿਹਾ ਵੀ ਪਾਣੀ ਖੜੇ ਨਾ, ਪਾਣੀ ਨੂੰ ਲੈ ਕੇ ਬੜੀ ਇੱਕ ਆਪਣੇ ਆ ਵੀ ਜ਼ਿਆਦਾ ਪਾਣੀ ਪਾਈ ਜਾਓ, ਜ਼ਿਆਦਾ ਜਿਹੜਾ ਉਹ ਚੀਜ਼ ਕਰੀ ਜਾਓ, ਉਹਨੂੰ ਆਪਾਂ ਕਿੱਦਾਂ ਜਿਹੜਾ ਉਹ ਦੇਖਣਾ ਹੈ, ਕੀ ਆ ਉਹਦਾ ਪ੍ਰੋਪਰ ਮੈਜਰ ਕੀ ਹੈ, ਕਿੱਦਾਂ ਕਰੀਏ? ਦੇਖੋ, ਜਿਹੜਾ ਛੋਟਾ ਬੂਟਾ ਆ ਜੀ ਅਰਲੀ ਸੀਜ਼ਨ 'ਚ ਉਦੋਂ ਗਰਮੀ ਵੀ ਨਹੀਂ ਇੰਨੀ ਹੁੰਦੀ, ਬੂਟੇ ਦਾ ਸਾਈਜ਼ ਵੀ ਘੱਟ ਆ, ਉਹਨੂੰ ਬਹੁਤ ਥੋੜਾ ਪਾਣੀ ਚਾਹੀਦਾ। ਜਿਵੇਂ ਜਿਵੇਂ ਬੂਟੇ ਦਾ ਸਾਈਜ਼ ਵੱਡਾ ਹੁੰਦਾ ਨਾਲ ਉਹ ਤੋਂ ਡਬਲ ਵੈਮੀ ਇਹ ਆ ਵੀ ਉਦੋਂ ਗਰਮੀ ਵੀ ਹੋ ਜਾਂਦੀ, ਉਹਦੀ ਵਾਟਰ ਰਿਕੁਆਇਰਮੈਂਟ ਵੀ ਵੱਧ ਜਾਂਦੀ ਹੈ, ਮਿੱਟੀ ਤੋਂ ਪਾਣੀ ਉੱਡਣ ਦੀ ਸਪੀਡ ਵੀ ਵੱਧ ਜਾਂਦੀ ਹੈ। ਉਹਨਾਂ ਦਿਨਾਂ ਦੇ ਵਿੱਚ ਫਰੀਕੁਐਂਟਲੀ ਪਾਣੀ, ਜ਼ਿਆਦਾ ਨਹੀਂ, ਥੋੜਾ ਪਰ ਫਰੀਕੁਐਂਟਲੀ। ਸੋ ਆਪਣੇ ਸਪ੍ਰਿੰਕਲਰ ਜਿਹੜੇ ਆ ਉਹਨੂੰ ਇੱਕੋ ਵਾਰੀ 5 ਮਿੰਟ ਜਾਂ 10 ਮਿੰਟ ਚਲਾਉਣ ਦੀ ਬਜਾਏ ਉਹਨੂੰ 3 ਵਾਰੀ 2-2 ਮਿੰਟ ਤੇ ਲਾ ਦਿਓ। ਡਿਪੈਂਡ ਕਰਦਾ ਵੀ ਜਿੱਦਣ ਤੁਹਾਡੀ ਵਾਰੀ ਆ, ਜਿੱਦਾਂ ਮੰਨ ਲਓ ਮੰਗਲਵਾਰ ਆ ਵਾਰੀ ਤੇ ਮੰਗਲਵਾਰ ਮਨੇਰੇ 3 ਵਜੇ ਇੱਕ ਵਾਰੀ ਚਲਾ ਲਓ, ਠੀਕ ਆ, ਜਾਂ 2 ਵਜੇ ਚਲਾ ਲਓ, 4 ਵਜੇ ਚਲਾ ਲਓ, ਫਿਰ ਇੱਕ ਵਾਰੀ ਸ਼ਾਮੀ 11 ਵਜੇ ਚਲਾ ਲਓ। ਉਹ ਠੀਕ ਆ, ਕਿਉਂਕਿ ਜਦੋਂ ਧੁੱਪੇ ਚਲਾਵਾਂਗੇ ਪਾਣੀ ਉੱਡੀ ਜਾਣਾ, ਜਦੋਂ ਹਵਾ 'ਚ ਵਗਦੀ 'ਚ ਚੱਲਣਗੇ ਉਦੋਂ ਵੀ ਪਾਣੀ ਦਾ ਲਾਸ ਹੋਣਾ। ਸੋ ਤੁਹਾਡੀ ਪਾਣੀ ਦੀ ਵੋਲਿਊਮ ਵੱਧ ਗਈ, ਤੁਹਾਨੂੰ ਫਾਇਦਾ ਉਹਦਾ ਘੱਟ ਹੋਣਾ, ਪਾਣੀ ਵੇਸਟ ਵੀ ਹੋਣਾ, ਪੈਸੇ ਵੀ ਵੇਸਟ ਹੋਏ, ਪਾਣੀ ਵੀ ਵੇਸਟ ਹੋਇਆ, ਦੋਨੋਂ ਚੀਜ਼ਾਂ। ਸੋ ਪਾਣੀ ਨੂੰ ਲੈ ਕੇ ਤਾਂ ਚਲੋ ਗਾਂ ਦੀ ਦੁਨੀਆ 'ਚ ਅਜੇ ਤੱਕ ਅਸੀਂ ਪਾਣੀ ਨੂੰ ਕਨਵੇ ਕਰਨ ਦੇ ਜਾਂ ਜ਼ਮੀਨ 'ਚੋਂ ਚੁੱਕ ਕੇ ਉੱਤੇ ਕਰਨ ਦੇ ਖਰਚਿਆਂ ਨੂੰ ਹੀ ਖਰਚਾ ਗਿਣਦੇ ਹਾਂ, ਪਾਣੀ ਦਾ ਖਰਚਾ ਨਹੀਂ ਗਿਣਦੇ। ਜਦੋਂ ਪਾਣੀ ਵਿਕਣ ਲੱਗਿਆ ਉਦੋਂ ਸਾਨੂੰ ਇਸ ਚੀਜ਼ ਦੀ ਸੋਝੀ ਲੱਗਣੀ ਹੈ। ਸੋ ਪਾਣੀ ਕੰਜ਼ਰਵ ਕਰਕੇ ਉਸ ਹਿਸਾਬ ਨਾਲ ਹੀ ਦਿਓ, ਥੋੜਾ ਦਿਓ, ਮੋਰ ਫਰੀਕੁਐਂਟਲੀ ਦਿਓ, ਤਾਂ ਕਿ ਪਾਣੀ ਖੜੇ ਨਾ, ਕਿਉਂਕਿ ਬੂਟੇ ਦੀਆਂ ਜੜ੍ਹਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ। ਜਦੋਂ ਜ਼ਿਆਦਾ ਦੇਰ ਪਾਣੀ ਖਲੋ ਜਾਂਦਾ ਉਹ 'ਚੋਂ ਹਵਾ ਨਿਕਲ ਜਾਂਦੀ ਹੈ, ਬੂਟੇ ਦੀਆਂ ਜੜ੍ਹਾਂ ਮਰਨ ਲੱਗ ਜਾਂਦੀਆਂ, ਬੂਟਾ ਸੁੱਕਣ ਲੱਗ ਜਾਂਦਾ। ਸੋ ਕਈ ਵਾਰੀ ਆਪਾਂ ਜ਼ਿਆਦਾ ਪਾਣੀ ਦੇ ਦੇ ਕੇ ਬੂਟੇ ਨੂੰ ਮਾਰ ਲਈਦਾ, ਬੜੀ ਵਾਰੀ ਏਦਾਂ ਹੁੰਦਾ। ਸੋ ਇਹ ਚੀਜ਼ ਹੁਣ ਚਲੋ ਬਹੁਤ ਸਾਰੇ ਬੰਦੇ ਸਵੇਰੇ ਸ਼ਾਮ ਬੰਦਾ ਕੰਮ ਤੇ ਰਹਿੰਦਾ ਆ, ਸੋ ਫਿਰ ਬੰਦਾ ਇੱਕ ਵਾਰੀ ਸਵੇਰੇ ਦੇ ਲੇ, ਇੱਕ ਵਾਰੀ ਸ਼ਾਮ ਨੂੰ ਦੇ ਲੇ, ਉਹਨਾਂ ਲਈ ਇਹ ਠੀਕ ਆ। ਨਹੀਂ, ਸਪ੍ਰਿੰਕਲਰ ਹੈਗੇ ਲੱਗੇ, ਹੁਣ ਕਈਆਂ ਨੇ ਜਿੱਥੇ ਬਗੀਚੀ ਬਣਾਈ ਆ ਉੱਥੇ ਨਹੀਂ ਅਜੇ ਸਿਸਟਮ ਉਹ ਚੀਜ਼ ਹੈਗੀ। ਹਾਂ, ਤੇ ਮੈਂ ਦੱਸ ਦਿੰਦਾ ਨਾ ਵੀ ਜਿਹੜਾ ਕੋਈ ਵੀ ਇੱਕ ਸਪ੍ਰਿੰਕਲਰ ਆ, ਲੋਜ਼ ਹੋਮ ਡਿਪੂ ਚਲ ਜਾਓ, ਉੱਥੇ ਇੱਕ ਪਲੱਗ ਜਿਹਾ ਮਿਲਦਾ, ਉਹਨੂੰ ਉੱਤੇ ਹੁੱਕ ਇਨ ਕਰਕੇ ਤੇ ਇੱਕ ਕਾਲੀ ਟੇਪ ਹੁੰਦੀ ਆ 1.5 ਇੰਚ ਦੀ, ਠੀਕ ਆ, ਉਹ ਲਾ ਦਿਓ, ਤੇ ਨਾਲ ਜਿੱਥੇ ਜਿੱਥੇ ਤੁਹਾਨੂੰ ਮੀਟਰ ਚਾਹੀਦਾ, ਜਿੰਨਾ ਪਾਣੀ ਚਾਹੀਦਾ, 1 ਗੈਲਨ ਪਰ ਆਵਰ ਵਾਲਾ, 4 ਗੈਲਨ ਪਰ ਆਵਰ ਵਾਲਾ, 10 ਮਿੰਟ ਤੁਸੀਂ ਚਲਾਉਣੇ, ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਵੀ ਜੇ 4 ਗੈਲਨ ਪਰ ਆਵਰ ਆ ਤੇ ਉਹਨੇ 15 ਮਿੰਟਾਂ 'ਚ 1 ਗੈਲਨ ਕੱਢ ਦੇਣਾ। ਜੇ ਤੁਹਾਡੇ ਸਪ੍ਰਿੰਕਲਰ 15 ਮਿੰਟਾਂ ਤੇ ਚੱਲਦੇ ਆ ਤੇ ਉਹਨੇ ਚਿਰ 'ਚ ਉਹਦਾ 1 ਗੈਲਨ ਪਾਣੀ, ਜੇ 3 ਵਾਰੀ ਚੱਲਦਾ ਆ ਤੇ 3 ਗੈਲਨ ਤਾਂ ਆ ਗਿਆ, ਤੁਹਾਨੂੰ 3 ਚਾਹੀਦਾ ਨਹੀਂ, ਫਿਰ ਛੋਟਾ ਮੀਟਰ ਲਾ ਦਿਓ ਉਹਦੇ ਲਾਗੇ। ਸੋ ਉਸ ਹਿਸਾਬ ਨਾਲ ਜਿਹੜਾ ਬੂਟਾ ਵੱਡਾ ਆ ਛੋਟਾ ਉਹਦੇ ਲਾਗੇ ਮੀਟਰ ਲਾ ਦਿਓ, ਆਟੋਮੇਟਡ ਚੱਲੀ ਜਾਣੇ ਆ। ਸਿਰਫ ਇੱਕ ਵਾਰੀ ਵੀਕਐਂਡ ਤੇ ਕਰਕੇ ਹਿੰਮਤ ਤੇ ਸੈਟਅਪ ਕਰ ਲਓ ਬਸ। ਹਾਂਜੀ, ਤੇ ਦੂਜਾ ਇਹ ਆ ਵੀ ਸੀਜ਼ਨ ਦੇ ਨਾਲ ਆਪਣੇ ਜਿਹੜਾ ਇਰੀਗੇਸ਼ਨ ਟਾਈਮਰ ਆ, ਸਪ੍ਰਿੰਕਲਰ ਟਾਈਮਰ ਆ, ਉਹਨੂੰ ਵੀ ਬਦਲਦੇ ਰਹੋ। ਠੀਕ ਹੈ, ਸਿਆਲ 'ਚ ਉਹਨਾਂ ਨੂੰ ਬੰਦ ਕਰ ਦਿਓ, ਮੀਂਹ ਪੈਂਦੇ ਆ, ਜ਼ਿਆਦਾ ਸਬਜ਼ੀ ਨਹੀਂ ਹੈਗੀ। ਫਰਵਰੀ ਮਾਰਚ ਦੇ ਵਿੱਚ 1-1 ਮਿੰਟ ਤੇ ਕਰ ਦਿਓ, ਮਾਰਚ ਅਪ੍ਰੈਲ ਦੇ ਵਿੱਚ 2 ਤੇ ਕਰ ਲਓ, ਤੇ ਜੂਨ ਤੱਕ ਆਣ ਕੇ 3 ਜਾਂ 2 ਤੋਂ 3 ਮਿੰਟ ਤੇ ਕਰ ਦਿਓ, ਵੀ 3 ਵਾਰੀ 3 ਮਿੰਟ। ਸੋ ਬੈਸਟ ਪ੍ਰੈਕਟਿਸ ਘਰੇਲੂ ਬਗੀਚੀ ਵਾਸਤੇ ਮੀਟਰਸ ਨੂੰ ਹੀ ਵਰਤਣਾ ਚਾਹੀਦਾ। ਆਪਾਂ ਆਦਤ ਆ ਆਪਣਿਆਂ ਨੂੰ ਸਾਰਿਆਂ ਨੂੰ ਵੀ ਆਪਾਂ ਹੱਥੀ ਜਿਹੜਾ ਉਹ ਪਾਣੀ ਲਾਉਣਾ ਆ, ਸੋ ਉਹ ਚੀਜ਼ ਨੂੰ ਥੋੜਾ ਜਿਹਾ ਚੇਂਜ ਕਰਨਾ ਪੈਣਾ। ਦੇਖੋ ਜੀ, ਉਹਦੇ ਨਾਲ ਖੁਸ਼ੀ ਜ਼ਿਆਦਾ ਮਿਲਦੀ ਹੈ, ਸੈਟੀਸਫੈਕਸ਼ਨ ਵੀ, ਹਾਂ ਵੀ ਅਸੀਂ ਕੁਝ ਕਰਨਾ ਹੈ। ਇੱਕ ਤੇ ਵੀ ਅਸੀਂ ਕੁਝ ਕਰਨ ਦੇ, ਦੂਜਾ ਇਸੇ ਬਹਾਨੇ ਬੰਦਾ ਬਾਹਰ ਅੰਦਰ ਜਾਂਦਾ, ਵੇਂਦਾ, ਹੋਰ ਕੁਝ ਕਰਦਾ। ਸੋ ਹੱਥੀਂ ਪਾਣੀ ਪਾਉਣਾ ਆ, ਹੱਥੀਂ ਜੇ ਖਾਦ, ਉਹਦੇ ਨਾਲੋਂ ਚੰਗਾ ਵੀ ਤੁਸੀਂ ਖਾਦ ਘੋਲ ਕੇ ਪਾ ਲਓ।
ਠੀਕ ਹੈ। ਬਾਲਟੀ ਦੇ ਵਿੱਚ ਥੋੜੀ ਜਿਹੀ ਖਾਦ ਵਾਟਰ ਸੋਲੂਬਲ ਕੋਈ ਵੀ ਮਿਲ ਜਾਂਦੀ ਜਿਹੜੀ, ਉਹ ਘੋਲ ਕੇ ਪਾਓ ਤੇ ਉਹਦੇ ਨਾਲ ਬੂਟੇ ਨੂੰ ਵੀ ਥੋੜਾ ਜਿਹਾ ਨਰਿਸ਼ਮੈਂਟ ਮਿਲ ਜਾਂਦੀ ਆ, ਤੁਹਾਨੂੰ ਵੀ ਸੈਟਿਸਫੈਕਸ਼ਨ ਮਿਲ ਜਾਂਦੀ ਆ, ਤੇ ਪਾਣੀ ਵੀ ਪੈ ਜਾਂਦਾ। ਤੇ ਹੋਜ਼ ਨਾਲ, ਕਿਉਂਕਿ ਹੋਜ਼ ਨਾਲ ਪਾਣੀ ਪਾਉਣਾ ਬਹੁਤ ਵੇਸਟਫੁਲ ਆ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕਿੰਨਾ ਪਾਣੀ ਪਾਤਾ। ਠੀਕ ਹੈ। ਬੂਟੇ ਦਾ ਵੀ ਨੁਕਸਾਨ ਹੋ ਜਾਂਦਾ ਤੇ ਪਾਣੀ ਵੀ ਵੇਸਟ ਹੋ ਜਾਂਦਾ। ਸੋ ਹੋਜ਼ ਨਾਲ ਪਾਣੀ ਸਿਰਫ ਉੱਥੇ ਪਾਓ ਜਿੱਥੇ ਤੁਸੀਂ ਸਪ੍ਰਿੰਕਲਰ ਨਹੀਂ ਪਹੁੰਚਾ ਸਕਦੇ। ਸੋ ਕਈ ਚੀਜ਼ਾਂ ਉਹਦੇ ਨਾਲ ਆਪਾਂ ਕਹਿ ਲਓ ਵੀ ਵਿਰੋਧਾਭਾਸ ਦੀਆਂ ਜਿਹੜੀਆਂ ਕਰ ਰਹੇ ਹੁੰਦੇ, ਜੋ ਆਪਾਂ ਚਾਹੁੰਦੇ ਹਾਂ ਬਗੀਚੀ 'ਚ ਉਹ ਹੋਵੇ, ਉਹ ਵੇਸਟੇਜ ਜ਼ਿਆਦਾ ਹੋ ਜਾਂਦੀ ਹੈ ਤੇ ਫਾਇਦੇ ਫਿਰ ਉਸ ਚੀਜ਼ 'ਚ ਜਿਹੜੀ ਉਹਦਾ ਨੁਕਸਾਨ ਹੋ ਜਾਂਦਾ, ਦੋਹਰਾ ਨੁਕਸਾਨ ਹੋ ਜਾਂਦਾ। ਸੋ ਹੁਣ ਬੰਦੇ ਨੇ ਲਾ ਲਿਆ, ਪਾਣੀ ਵੀ ਦੇ ਲਿਆ, ਸਾਰਾ ਕੁਝ ਕਰ ਲਿਆ, ਹੁਣ ਕੁਦਰਤੀ ਆ ਕਈ ਤਰੀਕੇ ਦੇ ਪੈਸਟ ਨੇ, ਕਈ ਤਰੀਕੇ ਦੀਆਂ ਬਿਮਾਰੀਆਂ ਜਿਹੜੀਆਂ ਬੂਟਿਆਂ ਨੂੰ ਜਿਹੜੀਆਂ ਉਹ ਲੱਗ ਜਾਂਦੀਆਂ ਆ। ਕਈਆਂ ਦੇ ਕਾਟੂਆਂ ਦਾ ਰੌਲਾ, ਕਈਆਂ ਦੇ ਖਰਗੋਸ਼ਾਂ ਦਾ ਆ, ਕਈਆਂ ਦੇ ਕੁਛ ਆ ਜਾਂਦਾ ਹੈ, ਕਈਆਂ ਨੂੰ ਕੋਈ ਕੀੜਾ ਪੈ ਜਾਂਦਾ। ਸੋ ਇਸ ਨੂੰ ਪੈਸਟ ਕੰਟਰੋਲ ਨੂੰ, ਇਨਸੈਕਟ ਕੰਟਰੋਲ ਕਰਨ ਦੇ ਲਈ ਕੀ ਆਪਾਂ ਵਰਤ ਸਕਦੇ ਘਰੇਲੂ ਬਗੀਚੀ 'ਚ? ਦੇਖੋ ਜੀ, ਮੈਨੂੰ ਕੈਲੀਫੋਰਨੀਆ ਦੇ ਵਿੱਚ 4 ਸਾਲ ਹੋ ਗਏ ਆ, 3 ਸਾਲ ਹੋ ਗਏ ਮੈਨੂੰ ਜੀ, ਮੇਰਾ ਤੀਸਰਾ ਸਾਲ ਆ ਘਰੇਲੂ ਬਗੀਚੀ ਗਰੋ ਕਰਦੇ ਆ ਇੱਥੇ। ਠੀਕ ਹੈ। ਕੀੜੇ ਮਕੌੜੇ ਦੀ ਕੋਈ ਐਡੀ ਪ੍ਰੋਬਲਮ ਹੈ ਨਹੀਂ। ਠੀਕ ਹੈ। ਘਰਾਂ 'ਚ ਖਾਸ ਕਰਕੇ ਨਹੀਂ ਆਉਂਦੀ। ਜੇ ਆਉਂਦੀ ਵੀ ਆ ਤੇ ਇਹਨਾਂ ਡਰਨ ਦੀ ਲੋੜ ਨਹੀਂ। ਇੱਕ ਅੱਧਾ ਜੇ ਆ ਵੀ ਜਾਊਗਾ ਤੇ ਉਹ ਜਿੱਦਾਂ ਕੁਝ ਹਾਲੀ ਦਾ, ਕੁਝ ਪਾਲੀ ਦਾ ਤੇ ਕੁਝ ਚਿੜੀ ਜਨੌਰ ਦੀ ਪਿਆਲੀ ਦਾ, ਤੇ ਖਾ ਵੀ ਜਾਊ ਦੋ ਬੁਰਕੀਆਂ ਤੇ ਕੋਈ ਗੱਲ ਨਹੀਂ ਐਡੀ। ਕੋਈ ਵੀ ਕੈਮੀਕਲ ਜਿਹੜਾ ਆਪਾਂ ਪਾਉਂਦੇ ਹੈਗੇ ਨਹੀਂ। ਕਮਰਸ਼ੀਅਲ ਫੀਲਡਸ ਦੇ ਵਿੱਚ ਹੋਰ ਸਿਚੁਏਸ਼ਨ ਆ, ਘਰੇਲੂ ਬਗੀਚੀ ਦੇ ਵਿੱਚ ਟੋਟਲੀ ਡਿਫਰੈਂਟ ਹੈ। ਪਹਿਲੀ ਤੇ ਗੱਲ, ਸਾਨੂੰ ਪਤਾ ਨਹੀਂਗਾ ਵੀ ਉਹ ਕੈਮੀਕਲ ਕਿਹੜੇ ਆ ਤੇ ਕਿੰਨੇ ਕੁ ਜ਼ਹਿਰੀਲੇ ਆ। ਠੀਕ ਹੈ। ਦੂਜੀ ਗੱਲ ਇਹ ਵੀ ਅਸੀਂ ਜਦੋਂ ਪਾ ਲੈਨੇ, ਮੁੜ ਕੇ ਕੋਈ ਬੱਚਾ ਉੱਧਰ ਚਲ ਜਾਂਦਾ, ਹੱਥ ਲੱਗ ਜਾਂਦਾ, ਅਨਇੰਟੈਂਡਡ ਐਕਸਪੋਜ਼ਰ ਹੋ ਜਾਂਦਾ, ਕੋਈ ਪ੍ਰੋਬਲਮ ਹੋ ਜਾਂਦੀ ਹੈ। ਠੀਕ ਹੈ। ਤੀਜੀ ਗੱਲ ਇਹ ਵੀ ਜੇ ਅਸੀਂ ਇੱਕ ਜੀ ਨੇ ਪਾਤਾ, ਦੂਜੇ ਨੇ ਆਣ ਕੇ ਦੂਜੇ ਦਿਨ ਜਾਂ ਸ਼ਾਮ ਨੂੰ ਤੋੜ ਕੇ ਖਾ ਲਿਆ, ਉਹ ਵੀ ਅਨਇੰਟੈਂਡਡ ਐਕਸਪੋਜ਼ਰ ਹੋ ਜਾਂਦਾ, ਸੇਫਟੀ ਇਸ਼ੂਜ਼ ਹੋ ਜਾਂਦੇ ਆ। ਸੋ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਵਾਸਤੇ ਤੇ ਰਾਮਬਾਣ ਹੈਗਾ ਵੀ ਨੀਮ ਆਇਲ, ਹਾਂਜੀ, ਉਹ ਸਪਰੇਅ ਕਰ ਦੋ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਠੀਕ ਹੈ। ਬਾਇਓਡਿਗ੍ਰੇਡੇਬਲ ਹੈਗਾ, ਪਲਾਂਟ ਓਰੀਜਨ ਦਾ ਹੈਗਾ, ਉਹ ਮਾਰਦਾ ਨਾ ਹੋਵੇ ਭਾਵੇਂ, ਉਹ ਭਜਾ ਦਿੰਦਾ ਉਹਨਾਂ ਨੂੰ ਉੱਥੋਂ। ਤੇ ਤੁਹਾਡਾ ਉਸ ਹਿਸਾਬ ਨਾਲ ਜੇ ਜ਼ਿਆਦਾ ਪੈਂਦਾ ਆ, ਕਈ ਵਾਰੀ ਇੱਦਾਂ ਹੁੰਦਾ ਥ੍ਰਿਪਸ ਹੋ ਜਾਂਦੇ ਆ ਜਾਂ ਕੋਈ ਜੂੰ ਵਰਗੀ ਚੀਜ਼ ਹੋ ਜਾਂਦੀ ਆ, ਉਹ ਪਾਣੀ ਖਾਦ ਉਹਨਾਂ ਨੂੰ ਹਿਸਾਬ ਨਾਲ ਪਾਓ। ਜ਼ਿਆਦਾ ਫਰਟੀਲਾਈਜ਼ਰ ਪਾਉਣ ਨਾਲ ਵੀ ਕਈ ਵਾਰੀ ਕੀੜੇ ਜ਼ਿਆਦਾ ਲੱਗਦੇ ਆ। ਠੀਕ ਹੈ। ਸੋ ਨਾਈਟ੍ਰੋਜਨ ਤੇ ਪਾਣੀ ਹਿਸਾਬ ਨਾਲ ਪਾਓ। ਬੂਟੇ ਨੂੰ ਬਹੁਤਾ ਜ਼ਿਆਦਾ ਵਾਧਾ ਫਲਾਰ ਉਹਦਾ ਨਾ ਹੋਣ ਦਿਓ, ਕਿਉਂਕਿ ਉਹਦੇ ਨਾਲ ਉਹਦੀ ਫਲਾਵਰਿੰਗ ਵੀ ਡਿਲੇ ਹੁੰਦੀ ਤੇ ਫਰੂਟ ਵੀ ਘੱਟ ਲੱਗਦਾ, ਵਧਣ 'ਚ ਉਹਦਾ ਜ਼ੋਰ ਲੱਗੀ ਜਾਂਦਾ ਆ। ਬਿਲਕੁਲ। ਤੇ ਕੀੜਿਆਂ ਨੂੰ ਵੀ ਉਹ ਬਫੇ ਲੱਗਦਾ ਆ, ਨਜ਼ਾਰੇ ਲੱਗੇ ਆ। ਸੋ ਇਹ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਕਿ ਨਹੀਂ, ਤੁਸੀਂ ਸਿੱਧਾ ਉਹਦਾ ਸੋਲੂਸ਼ਨ ਕੱਢਣ ਨਾਲ ਨਾ ਜਾਓ। ਪਹਿਲਾਂ ਇਹ ਵੇਖੋ ਆਈ ਕਿਉਂ ਆ, ਫਿਰ ਇੱਕ ਸੋਲੂਸ਼ਨ ਤੇ ਨਾ ਸਟਿਕ ਕਰੋ, ਮਲਟੀਪਲ ਸੋਲੂਸ਼ਨਸ ਜਿਹੜੇ ਆ ਉਹ ਯੂਜ਼ ਕਰੋ। ਠੀਕ ਹੈ। ਥੋੜਾ ਥੋੜਾ ਵੀ ਪਾਣੀ ਵੀ ਘਟਾਓ ਜਾਂ ਮੈਨੇਜ ਕਰੋ, ਨਿਊਟ੍ਰੀਐਂਟ ਮੈਨੇਜਮੈਂਟ ਰੱਖੋ, ਸੋਇਲ ਅਮੈਂਡਮੈਂਟਸ ਪਾਓ, ਬੂਟੇ ਦੀ ਟ੍ਰੇਨਿੰਗ ਐਂਡ ਪ੍ਰੂਨਿੰਗ ਕਰੋ, ਉਹਨੂੰ ਥੋੜੇ ਵੱਧ ਥਾਂ ਤੇ ਖਿਲਾਓ ਵੀ ਖਿਲਾਰੋ ਵੀ ਸਾਰੇ ਪੱਤਿਆਂ ਤੇ ਧੁੱਪ ਪਵੇ। ਠੀਕ ਹੈ। ਹਵਾ ਲੱਗੇ ਤੇ ਕੀੜੇ ਨੂੰ ਵੀ ਲੁਕਣ ਨੂੰ ਥਾਂ ਨਾ ਮਿਲੇ, ਕੋਈ ਨਾ ਕੋਈ ਉਹਦਾ ਨੈਚੁਰਲ ਪ੍ਰੈਡੇਟਰ ਜਿਹੜਾ ਆ ਉਹ ਉਹਨੂੰ ਖਾਣ ਦੇ ਚਾਂਸ ਹੋ ਜਾਣ। ਠੀਕ ਹੈ। ਤੇ ਫਿਰ ਵੀ ਜੇ ਨਹੀਂ ਗੱਲ ਬਣਦੀ, ਫਿਰ ਨੀਮ ਆਇਲ ਜਾਂ ਇਹੋ ਜਿਹਾ ਕੋਈ ਨੈਚੁਰਲ ਪੈਸਟੀਸਾਈਡ ਜਿਹੜੇ ਸਟੋਰਾਂ 'ਚੋਂ ਮਿਲ ਜਾਂਦੇ ਆ, ਲੇਬਲ ਪੜ੍ਹ ਕੇ ਐਜ਼ ਪਰ ਲੇਬਲ ਉਹਨਾਂ ਦੀ ਵਰਤੋਂ ਕਰ ਸਕਦੇ ਜੀ। ਤੇ ਫਿਰ ਇਹ ਵੀ ਆ ਵੀ ਹਾਰਵੈਸਟ ਇੰਟਰਵਲ ਨੂੰ ਵੀ ਫੋਲੋ ਕਰੋ। ਜੇ ਲਿਖਿਆ ਵੀ ਸਪਰੇਅ ਕਰਨ ਤੋਂ 5 ਦਿਨ ਬਾਅਦ 'ਚ ਇਹ ਤੋਂ ਕੁਛ ਨਾ ਤੋੜੋ, ਸੋ ਪਹਿਲਾਂ ਤੋੜ ਲਓ, ਜੋ ਵੀ ਕੁਛ ਲੱਗਾ ਛੋਟਾ ਵੱਡਾ ਜਿੱਦਾਂ ਦਾ ਵੀ ਆ ਤੋੜ ਲਓ, ਫਿਰ ਸਪਰੇਅ ਕਰ ਦਿਓ, ਕਿਉਂਕਿ 5 ਦਿਨ ਤੱਕ ਤੁਸੀਂ ਅੱਗੇ ਨਹੀਂ ਤੋੜ ਸਕਦੇ, ਹਾਰਵੈਸਟ ਨਹੀਂ ਕਰਨੀ। ਜੀ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਬੰਦੇ ਨੂੰ ਜਿਹੜੀਆਂ ਕਾਊਂਟਰ ਇੰਟਿਊਟਿਵ ਜਿਹੜੀਆਂ ਉਹ ਲੱਗਦੀਆਂ ਆ, ਪਾਣੀ ਘੱਟ ਪਾ ਯਾਰ, ਇਹ ਕੀ ਕਹੀ ਜਾਂਦੇ ਆ, ਹੈ ਨਾ, ਵੀ ਤੂੰ ਖਾਦ ਘੱਟ ਪਾ, ਇਹ ਕੀ ਜਿਹੜਾ ਕਹੀ ਜਾਂਦੇ। ਸੋ ਫਾਰਮਿੰਗ ਕਿਤੇ ਨਾ ਕਿਤੇ ਬਹੁਤ ਸਬਰ ਵਾਲਾ ਜਿਹੜਾ ਇਹ ਕੰਮ ਆ, ਵੀ ਪੇਸ਼ੈਂਸ ਦੇ ਨਾਲ ਜਿਹੜਾ ਉਹ ਚੱਲਣਾ ਪੈਂਦਾ ਆ। ਦੇਖੋ ਜੀ, ਬੂਟੇ ਨੇ ਆਪਣੀ ਚਾਲੇ ਗਰੋ ਕਰੀ ਜਾਣਾ ਆ। ਹਾਂਜੀ। ਜਦੋਂ ਗਰਮੀ ਪੈਣੀ ਉਹਨੇ ਛੇਤੀ ਗਰੋ ਕਰਨਾ, ਜਦੋਂ ਠੰਡ ਪੈਣੀ ਜਿੱਦਾਂ ਹੁਣ ਹੋਈ ਹੈ ਤੇ ਉਹਦਾ ਗਰੋਥ ਰੁਕਣਾ ਆ। ਠੀਕ ਹੈ ਨਾ, ਬੂਟੇ ਨੇ ਠੰਡ ਨਹੀਂ ਚੱਲਣੀ। ਜਿਹੜਾ ਗਰਮੀ ਦਾ ਗਰਮ ਰੁੱਤ ਦਾ ਬੂਟਾ ਆ, ਉਹਨੇ ਇੰਨੀ ਠੰਡ ਨਹੀਂ ਚੱਲਣੀ, ਉਹਦਾ ਵਾਧਾ ਰੁਕਣਾ ਹੀ ਰੁਕਣਾ। ਤੁਹਾਨੂੰ ਇਹ ਲੱਗਣ ਲੱਗ ਜਾਣਾ ਵੀ ਵਧਣ ਡਿਆ ਸੀ, ਹੁਣ ਵਾਧਾ ਕਿਉਂ ਰੁਕ ਗਿਆ, ਮੈਂ ਖਾਦ ਪਾਵਾਂ ਜਾਂ ਪਾਣੀ ਪਾਵਾਂ, ਇਹਨੂੰ ਤੇਜ਼ ਕਰਾਂ, ਉਹਨੇ ਹੋਣਾ ਨਹੀਂ, ਕਿਉਂਕਿ ਕਾਰਨ ਕੋਈ ਹੋ ਰਿਹਾ, ਉਹ ਰੁਕਿਆ ਕਿਸੇ ਹੋਰ ਕਾਰਨ ਕਰਕੇ। ਸੋ ਉਸ ਚੀਜ਼ ਨੂੰ ਪਹਿਲਾਂ ਫਿਗਰ ਆਊਟ ਕਰਨ ਦੀ ਲੋੜ ਪੈਣੀ ਆ। ਕਦੇ ਵੀ ਗਲਤ ਦਵਾਈ ਨਾ ਪਾਓ। ਬਹੁਤ ਵਾਰੀ ਇਦਾਂ ਹੁੰਦਾ ਵੀ ਗਲਤ ਖਾਦ ਜਾਂ ਗਲਤ ਦਵਾਈ ਆਪਣੇ ਲੋਕ ਪਾਉਂਦੇ, ਭਾਵੇਂ ਕਮਰਸ਼ੀਅਲ 'ਚ ਜਾਂ ਘਰੇਲੂ ਬਗੀਚੀ ਦੇ ਵਿੱਚ। ਉਸ ਚੀਜ਼ ਦੀ ਲੋੜ ਨਹੀਂ ਹੁੰਦੀ, ਉਹਦੇ ਦੋ ਨੁਕਸਾਨ ਹੁੰਦੇ ਆ।
ਦੋ ਦੇ ਵੀ ਤਿੰਨ ਹੋ ਜਾਂਦੇ ਆ ਜੀ ਵੀ ਇੱਕ ਤੇ ਤੁਹਾਡਾ ਪੈਸਾ ਤੇ ਟਾਈਮ ਵੇਸਟ ਹੋਇਆ ਜਿਹੜਾ ਬਿਲਕੁਲ ਬੂਟੇ ਨੂੰ ਨੁਕਸਾਨ ਹੋਇਆ, ਤੇ ਤੀਜਾ ਜਿਹੜਾ ਉਹ ਖਾਦ ਜਾਂ ਕੈਮੀਕਲ ਜਿਹਦੀ ਲੋੜ ਹੀ ਨਹੀਂ ਤੁਸੀਂ এনवायरमेंट ਦੇ ਵਿੱਚ ਡੰਪ ਕੀਤਾ। ਸੋ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ। ਸੋ ਬਿਲਕੁਲ, ਸੋ ਫਾਰਮਿੰਗ ਕੋਈ ਵੀ ਚਾਹੇ ਬਗੀਚੀ ਛੋਟੀ ਆ ਵੱਡੀ ਆ, ਉਹ ਇੱਕ ਈਕੋਸਿਸਟਮ ਆ, ਉਹਨੂੰ ਆਪਾਂ ਜਿਹੜਾ ਉਹ ਮੇਨਟੇਨ ਕਰਕੇ ਰੱਖਣਾ ਆ ਵੀ ਵਟਸ ਬੈਸਟ ਫॉर एवरीवन, ਆਪਣੇ ਲਈ ਵੀ ਜਿਹੜੇ ਜੀਵ ਜੰਤੂ ਰਹਿੰਦੇ ਆ ਉਹਨਾਂ ਵਾਸਤੇ ਵੀ ਤੇ ਬੂਟੇ ਵਾਸਤੇ ਵੀ, ਤਾਂ ਜੋ ਉਹ 'ਚੋਂ ਝਾੜ ਵੀ ਆਪਾਂ ਸੋਹਣਾ ਲਈਏ। ਦੇਖੋ ਕਈ ਵਾਰੀ ਆਪਾਂ ਝਾੜ ਦੇ ਪਿੱਛੇ ਤਾਂ ਜਾਂਦੇ ਆ, ਹੋ ਹੀ ਨਾ ਜਾਂਦਾ, ਪਰ ਸਾਂਭਣ ਦੀ ਬੜੀ ਪ੍ਰੋਬਲਮ ਆਉਂਦੀ ਆ, ਫਿਰ ਕੱਦੂ ਲੈ ਕੇ ਵੰਡਦੇ ਫਿਰੀਦਾ ਵੀ ਆ ਵੀ ਲੈ ਜਾ ਵੀ ਲੈ ਜਾ। ਨਹੀਂ, ਉਹਦੇ ਵਾਸਤੇ ਫ੍ਰੀਜ਼ਰ ਹੈਗੇ ਆ। ਬਿਲਕੁਲ ਬਿਲਕੁਲ। ਸੋ ਨਹੀਂ, ਬਹੁਤ ਵਧੀਆ ਡਾਕਟਰ ਰਿਆੜ, ਤੁਸੀਂ ਸਾਨੂੰ ਘਰੇਲੂ ਬਗੀਚੀ ਬਾਰੇ ਜਿਹੜਾ ਉਹ ਦੱਸ ਰਹੇ ਆ। ਬਹੁਤ ਸਾਰੀਆਂ ਚੀਜ਼ਾਂ ਨਵੀਆਂ ਜਿਹੜੀਆਂ ਇਸ ਦੇ ਵਿੱਚ ਸਾਨੂੰ ਸਿੱਖਣ ਨੂੰ ਮਿਲ ਰਹੀਆਂ ਆ ਅਤੇ ਮਿਲਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ। ਆਪਾਂ ਤੁਹਾਡੇ ਨਾਲ ਇੱਦਾਂ ਹੀ ਗੱਲਾਂ ਬਾਤਾਂ ਆ, ਗੁਫ਼ਤਗੂ ਜਿਹੜੀਆਂ ਉਹ ਕਰਦੇ ਰਹਾਂਗੇ, ਤਾਂ ਜੋ ਆਪਾਂ ਹੋਰ ਇਸ ਦੇ ਵਿੱਚ ਆਪਣੀ ਨੌਲੇਜ ਦੇ ਵਿੱਚ ਵਾਧਾ ਜਿਹੜਾ ਉਹ ਕਰੀਏ। ਜੇ ਕਿਸੇ ਨੇ ਇੱਦਾਂ ਸਲਾਹ ਵਗੈਰਾ ਲੈਣੀ ਆ, ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿੱਥੇ ਕੋਈ ਕਮਿਊਨਿਟੀਜ਼ ਇੱਦਾਂ ਦੀਆਂ ਅਵੇਲੇਬਲ ਹੁੰਦੀਆਂ ਆ ਵੀ ਮੇਰੇ ਬੂਟੇ ਨੂੰ ਕੀ ਬਿਮਾਰੀ ਲੱਗ ਗਈ ਆ ਜਾਂ ਮੈਂ ਕੀ ਕਰਾਂ, ਕੀ ਕਰ ਸਕਦਾ ਆ, ਉਹਦੇ ਬਾਰੇ ਕਿੱਥੋਂ ਜਾਣਕਾਰੀਆਂ ਪ੍ਰਾਪਤ ਹੁੰਦੀਆਂ? ਹਾਂਜੀ, US ਦੇ ਵਿੱਚ ਹਿਸਟੋਰੀਕਲੀ ਜਿਹਨੂੰ ਐਕਸਟੈਂਸ਼ਨ ਸਰਵਿਸਿਜ਼ ਕਹਿੰਦੇ ਹੈਗੇ ਨਹੀਂ, ਇਹ ਉਹਨਾਂ ਦੀ ਡੈਡੀਕੇਟਡ ਰਿਸਪੌਂਸਿਬਿਲਿਟੀ ਆ। ਠੀਕ ਹੈ। ਵੀ ਰਿਸਰਚ ਬੇਸਡ ਇਨਫੋਰਮੇਸ਼ਨ ਫਾਰਮਰਸ ਤੱਕ ਪਹੁੰਚਾਉਣਾ ਉਹਨਾਂ ਦਾ ਕੰਮ ਆ। ਠੀਕ ਹੈ। ਹਰੇਕ ਸਟੇਟ ਦੇ ਵਿੱਚ ਹੁੰਦੀ ਆ। ਆਪਣੀ ਸਟੇਟ ਦੀ ਐਕਸਟੈਂਸ਼ਨ ਸਰਵਿਸਿਜ਼ ਗੂਗਲ ਕਰੋ, ਤੁਹਾਨੂੰ ਪਤਾ ਲੱਗ ਜਾਊਗਾ। ਉਹਦੇ ਵਿੱਚ ਵੀ ਅੱਗੇ ਫਿਰ ਮਲਟੀ ਸਪੈਸ਼ੀਐਲਿਟੀਜ਼ ਆ ਜਾਂਦੀਆਂ। ਕੋਈ ਵਾਟਰ ਮੈਨੇਜਮੈਂਟ ਵਾਲਾ ਬੰਦਾ ਆ, ਕੋਈ ਰੋ ਕ੍ਰੌਪਸ ਵਾਲਾ ਆ, ਕੋਈ ਫਰੂਟ ਕ੍ਰੌਪਸ ਵਾਲਾ ਆ, ਕੋਈ ਰੇਂਜ ਮੈਨੇਜਮੈਂਟ ਦਾ, ਕੋਈ ਐਨੀਮਲ ਸਾਇੰਸ ਦਾ, ਕੋਈ ਕੰਜ਼ਿਊਮਰ ਹੈਲਥ ਦਾ, ਹਰੇਕ ਬੜੇ ਤਰ੍ਹਾਂ ਦੇ ਹੈਗੇ ਆ। ਸੋ ਜਿਹਦੇ ਕੋਲ ਇੰਗਲਿਸ਼ ਲੈਂਗੁਏਜ ਦਾ ਬੈਰੀਅਰ ਨਹੀਂ ਹੈ, ਉਹਦੇ ਵਾਸਤੇ ਤਾਂ ਰਿਸੋਰਸ ਵਾਧੂ ਨੇ, ਖੁੱਲ੍ਹੇ ਨੇ। ਤੁਸੀਂ ਆਪਣੇ ਸਮਾਰਟਫੋਨ 'ਤੇ, ਲੈਪਟਾਪ 'ਤੇ ਲੱਭੋ, ਆਰਟੀਕਲ ਪੜ੍ਹੋ, ਹਰ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਲੱਭ ਜਾਂਦੀ ਆ। ਕੈਲੀਫੋਰਨੀਆ ਦੇ ਵਿੱਚ UC ਕੋਆਪਰੇਟਿਵ ਐਕਸਟੈਂਸ਼ਨ, UCCE, ਉਹਨਾਂ ਦੇ ਮਾਹਿਰ ਨੇ, ਜਿੱਦਾਂ ਹੋਮ ਗਾਰਡਨਸ ਦੇ ਜਾਂ ਸਮਾਲ ਫਾਰਮਸ ਦੇ ਜਾਂ ਪੈਸਟ ਮੈਨੇਜਮੈਂਟ ਵਾਲੇ ਜਾਂ ਵਾਟਰ ਮੈਨੇਜਮੈਂਟ ਵਾਲੇ। ਈਵਨ ਇੱਦਾਂ ਦੇ ਪ੍ਰੋਗਰਾਮਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਵੀ ਰੇਨ ਵਾਟਰ ਹਾਰਵੈਸਟਿੰਗ ਕਿੱਦਾਂ ਕਰਨੀ ਆ। ਸੋ ਸਿਆਲ ਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਮੀਂਹ ਪੈਂਦਾ ਆ, ਉਹਨੂੰ ਡਾਊਨ ਦਾ ਡਰੇਨ ਜਾਣ ਦੀ ਬਜਾਏ ਜੇ ਤੁਸੀਂ ਡਰਮਾਂ ਦੇ ਵਿੱਚ ਸਟੋਰ ਕਰ ਲਓ, ਘੱਟੋ ਘੱਟ 2 ਮਹੀਨਿਆਂ ਦਾ ਤੁਹਾਡਾ ਬੂਟਿਆਂ ਨੂੰ ਪਾਣੀ ਲਾਉਣ ਵਾਲਾ ਤੇ ਬਚ ਜਾਂਦਾ, ਤੁਸੀਂ ਇਕੱਠਾ ਕਰ ਸਕਦੇ। ਉਹਨਾਂ ਤੁਹਾਡਾ ਪਾਣੀ ਦਾ ਬਿੱਲ ਬਚੂਗਾ ਤੇ ਨਾਲੇ ਪਾਣੀ ਬਚੂਗਾ, ਜਿਹੜਾ ਪਾਣੀ ਤੁਸੀਂ ਉੱਦਾਂ ਦਾ ਦੇਣਾ। ਸੋ ਕੋਆਪਰੇਟਿਵ ਐਕਸਟੈਂਸ਼ਨ ਦੇ ਰਿਸੋਰਸਿਸ ਜਿਹੜੇ ਆ ਉਹ ਫ੍ਰੀ ਨੇ, ਸਾਰਿਆਂ ਲਈ ਅਵੇਲੇਬਲ ਨੇ, ਤੇ ਕਈ ਵਾਰੀ ਮਲਟੀਪਲ ਭਾਸ਼ਾਵਾਂ ਦੇ ਵਿੱਚ, ਮਲਟੀਪਲ ਲੈਂਗੁਏਜਸ ਦੇ ਵਿੱਚ ਵੀ ਮਿਲ ਜਾਂਦੇ ਆ। ਠੀਕ ਹੈ। ਤੇ ਜੇ ਤੁਹਾਡੇ ਰੀਜਨ ਦੇ, ਉਹਨੂੰ ਮਾਸਟਰ ਗਾਰਡਨਰ ਪ੍ਰੋਗਰਾਮ ਕਹਿੰਦੇ ਆ। ਹਾਂਜੀ। ਸੋ ਮਾਸਟਰ ਗਾਰਡਨਰ ਜਿਹੜਾ ਵੀ ਤੁਹਾਡਾ ਰੀਜਨਲ ਹੈਗਾ, ਉਹ ਲੱਭ ਲਓ, ਤੁਹਾਨੂੰ ਗੂਗਲ ਤੋਂ ਲੱਭ ਜੂਗੀ ਉਹਨਾਂ ਦੀ ਈਮੇਲ ਜਾਂ ਇਨਫੋਰਮੇਸ਼ਨ ਜਾਂ ਵੈਬਸਾਈਟ, ਨਹੀਂ ਤਾਂ ਕਾਊਂਟੀ ਐਕਸਟੈਂਸ਼ਨ ਆਫਿਸ ਤੋਂ ਤੁਹਾਨੂੰ ਪਤਾ ਲੱਗ ਜੂਗਾ। ਨਹੀਂ ਤਾਂ ਫਿਰ USDA ਦੇ ਵੀ ਪ੍ਰੋਗਰਾਮਸ ਹੁੰਦੇ ਆ। ਠੀਕ ਹੈ। ਯੂਨੀਵਰਸਿਟੀਜ਼ ਦੇ ਵੀ ਹੁੰਦੇ ਆ, ਸਟੇਟ ਯੂਨੀਵਰਸਿਟੀਜ਼ ਜਿਹੜੀਆਂ ਲੈਂਡ ਗ੍ਰਾਂਟ ਨੇ, ਜਿੱਦਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ UC ਆ, ਫਰੈਜ਼ਨੋ ਸਟੇਟ ਨਹੀਂ, UC। ਹੁਣ ਸਾਡੀ ਇੱਦਾਂ ਦੀ ਰਿਸਪੌਂਸਿਬਿਲਿਟੀ ਹੈ ਨਹੀਂ, ਪਰ ਮੈਂ ਅਜੇ ਤੱਕ ਜੇ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਤੇ ਮੈਂ ਮਨਾ ਨਹੀਂ ਕੀਤਾ ਵੀ ਹਾਂ ਵੀ ਮੇਰੀ ਰਿਸਪੌਂਸਿਬਿਲਿਟੀ ਨਹੀਂ, ਮੈਂ ਜਵਾਬ ਨਹੀਂ ਦੇਣਾ। ਸੋ ਤੁਹਾਡੇ ਤੱਕ ਅਪਰੋਚ ਕਰ ਲਓ। ਠੀਕ ਹੈ। ਕੁਐਸਚਨ ਪੁੱਛ ਕੇ ਰੱਖ ਲਓ। ਠੀਕ ਹੈ। ਈਮੇਲ 'ਤੇ ਜਾਂ ਫਿਰ ਫੋਨ 'ਤੇ ਮੈਂ ਡਿਸਕਸ ਕਰਕੇ, ਜੇ ਮੇਰੇ ਗੋਚਰ ਆਇਆ ਤੇ ਮੈਂ ਵੀ ਦੱਸ ਦੂੰਗਾ, ਨਹੀਂ ਤੇ ਫਿਰ ਮੈਂ ਘੱਟੋ ਘੱਟ ਇਹ ਤਾਂ ਦੱਸ ਦੂੰਗਾ ਵੀ ਫਲਾਣੇ ਬੰਦੇ ਨੂੰ ਪਤਾ, ਉਹਨਾਂ ਤੋਂ ਪਤਾ ਕਰ, ਇਸ ਚੀਜ਼ ਦਾ ਐਕਸਪਰਟ ਬੰਦਾ ਆਇਆ, ਉਹ ਤੋਂ ਪੁੱਛ ਲਓ। ਜੀ। ਸੋ ਬਿਲਕੁਲ, ਜਿੰਨੇ ਵੀ ਸਰੋਤੇ ਦਰਸ਼ਕ